ਕਹਿੰਦਾ ਦੀ ਸਾਰੇ ਲੱਤਾਂ ਬੰਨ ਕੇ ਉਹਨੂੰ ਕਹਿਣਾ ਮੈਨੂੰ ਫੜ ਲਾ। ਠੀਕ ਹੈ, ਤੇ ਫੌਰਨ ਉਹਦੇ ਉੱਤੇ ਬਹਿ ਜਾਓ ਸਾਰੇ ਜਣੇ। ਆਹੋ, ਤੇ ਉਹਨੂੰ ਕਹੋ ਵੀ ਨਾਲ ਵਾਲੇ ਚੌਂਕ ਲੈ ਜਾ। ਉਹਨੂੰ ਨਹੀਂ ਛੱਡਣਾ, ਉਹਨੂੰ ਨਹੀਂ ਛੱਡਣਾ, ਉਹਨੇ ਸੁੱਟਣੀ ਇਹਨਾਂ ਜ਼ਿੰਦਗੀ। बाली उम्र ने मेरा हाल वो किया, बाली उम्र ने मेरा हाल वो किया, जान गवा दी मैंने दिल दे दिया, ओ रब्बा पहली नजर ने मेरा हाल वो किया, पहली नजर ने मेरा हाल वो किया, जान गवा दी मैंने दिल दे दिया, और रब्बा घूंघट बनाए मैंने धानी चुनर से, कितना बची मैं तेरी पहली नजर से, घूंघट बनाए कितने धानी चुनर से, कितना बची मैं तेरी पहली नजर से, पहली नजर ने मेरा हाल वो किया, जान छुड़ा ली मैंने दिल दे दिया, ओ रब्बा पहली नजर ने मेरा नाज़रीन चांद रात मुबारक हो। आज चांद रात आ, चांद रात मुबारक हो। सुबह ईद है, ईद उल ज़हा, कुर्बानी की ईद। अल्लाह पाक आप सबकी कुर्बानियां जो हैं वो कबूल फरमाए, और दुआ करते हैं कि अगली ईद तक जो है ना, लो जी उस्ताद जी, अगली वड्डी ईद तक पाकिस्तान अगर इत्थे है ना, इत्थे होना। क्या बात, क्या कहना, किस पॉइंट ऑफ व्यू जाओ इंशाल्लाह, पता नहीं मैं कहता पहले ही हो जाएगा, लेकिन अगली भी वड्डी पाकिस्तान बहुत अच्छे लेवल पे होएगा, तरक्की इंशाल्लाह हर लिहाज ना, इंशाल्लाह अल्लाह दी रहमत ना। ਤੁਹਾਡੀ ਆਬਜ਼ਰਵੇਸ਼ਨ ਬੜੀ ਅੱਛੀ ਹੁੰਦੀ ਉਸਤਾਦ ਜੀ। ਉਹ ਤੈਨੂੰ ਪਤਾ ਹੀ ਨਹੀਂ ਮੇਰਾ ਮਟਕਾ ਜੂਸ ਚ ਡਿੱਗ ਗਿਆ ਸੀ ਗਾਜਰਾਂ ਵਾਲੇ ਚ ਜਨਾਬ। ਨਾਜ਼ਰੀਨ ਗੱਲ ਇਹ ਆ, ਨੇ ਚਾਂਦ ਰਾਤ ਆ ਗਈ ਹੈ, ਛੁੱਟੀਆਂ ਨਹੀਂ ਦੇਂਦੇ। ਜ਼ਾਲਮ ਹੈਗੇ ਨੇ, ਤੁਹਾਨੂੰ ਕੀ ਦੱਸਾਂ ਭਾਈ, ਜ਼ਾਲਮ ਹੈਗੇ ਨੇ, ਜ਼ਾਲਮ। ਦਾਤਰੀ ਵਾਲਾ ਓਏ ਉਸਤਾਦ ਜੀ ਉਧਰ ਨੂੰ ਕੱਲ ਰੋਜ਼ੀ ਲਾਤਰਾ ਮਾਰੀ ਕਿਉਂਕਿ ਉਸਤਾਦ ਜੀ ਕੀ ਕਰਨ ਰਹੇ ਹੋ ਤੁਸੀਂ? ਇਹਨੂੰ ਘੁੱਟ ਪਾ ਕੇ ਕੀ ਰਕਟਾਂ ਚ ਰੱਖਿਆ ਮੁੰਡੇ ਤੇ? ਦਾਤਰੀ ਵਾਲਾ ਵਾ, ਦਾਤਰੀ ਵਾਲਾ। ਕੁਛ ਨਹੀਂ ਹੁੰਦਾ, ਨਾ ਯਾਰ ਕੁਛ ਨਹੀਂ ਕਹਿੰਦਾ ਇਹ। ਨਾ ਨਾ ਓਏ ਨਾ ਮਾਰੀ ਨਾ, ਓਏ ਉਧਰ ਭੇਜ ਦੇ। ਮਾਰੀ ਨਾ ਵਿਚਾਰਾ ਯਾਰ, ਇਦਾਂ ਉਹ ਕੁਝ ਕਿਰਲੀ ਕੁਰਲੀ ਖਾ ਜੂਗੀ, ਨਾ ਮਾਰੀ। ਉਹ ਚੁੱਪ ਕਰਕੇ ਖਾ ਲਾ, ਨਾਲ ਪਾਣੀ ਦਾ ਗਲਾਸ ਪੀ ਲੈ। ਨਾ ਨਾ ਉਹਦੀ ਰੈਪ ਆ ਪੂਰਾ। ਮੈਨੂੰ ਭਲਾ ਫੋਟੋ ਪਾ ਦੇ ਯਾਰ, ਕਿਹੜੀ ਕਿਹੜੀ ਰੱਬ ਨੇ ਮਖਲੂਕ ਬਣਾਈ ਉਸਤਾਦ ਜੀ। ਇਹਦੇ ਕੋਲ ਲਓ ਯਾਰ, ਪਰ ਉਹਦਾ ਮੂੰਹ ਫੇਰ ਇੱਧਰ ਹੋ ਗਿਆ। ਇਹਨੂੰ ਤੁਰਨਾ ਨਹੀਂ ਆਉਂਦਾ, ਇਹ ਡੱਡੂ ਟਾਈਪ ਆ। ਹਾਂਜੀ ਬੇਸਿਕਲੀ ਸਤਾਈ ਨੱਕ ਤੋਂ ਤਾਂ ਨੱਕ ਚ ਵੜ ਕੇ ਨਾ ਮਗਜ਼ ਚੱਲ ਜਾਂਦਾ ਵਾ, ਉਹ ਆਹੇ ਉਸਤਾਦ ਜੀ ਇਹਨੂੰ ਨੱਕ ਤੋਤਾ ਲੈ, ਨੱਕ ਤੋਂ ਤਾਂ ਉਹ ਦੇਖਦਾ ਸੀ, ਲੇਕਿਨ ਹਲੇ ਪਰ ਨਹੀਂ ਹਰੇ ਹੋਏ। ਇਹਨੂੰ ਕਹਿੰਦੇ ਨੇ ਆਰੀ ਤੋਤਾ। ਓਏ ਆਰੀ ਵਾਲਾ ਵੱਡਾ ਹੁੰਦਾ ਲੱਗਾ। ਇਹੀ ਉਸਤਾਦ ਜੀ ਛੋਟਾ। ਨਹੀਂ ਉਹ ਸਹੀ ਕਹਿ ਰਹੇ, ਇਹ ਛੋਟਾ ਨੇਲ ਕਟਰ ਚ ਨਹੀਂ ਚਾਕੂ ਹੁੰਦਾ ਜਿਹੜਾ, ਉਹ ਆ। ਓਏ ਆਰੀ ਤੋਤਾ ਵਾ ਜੀ, ਇਹ ਨੱਕ ਖਜੂਰਾ ਵਾ। ਆਰੀ ਤੋਤਾ ਵਾ, ਉਹਦਾ ਬਚਪਨ ਚੱਲਣ ਦਿਆ ਹਜੇ। ਇਹ ਨਾਕਾ ਕੌਂਡਾ ਵਾ। ਇਹ ਆ ਉਹ ਜਦੋਂ ਲੜੇ ਤੇ ਉੱਤੇ ਤੱਤਾ ਕਰਕੇ ਲੋਇਆ ਲਾਓ। ਓਏ ਉਹ ਭੁੰਡੀ ਹੁੰਦੀ ਆ, ਭੂੰਡ ਆ ਜਿਹੜਾ, ਬਹੁਤ ਅੱਛੇ। ਇਹ ਵੀ ਭੂੰਡ ਟੈਪ ਹੀ ਆ, ਕਿਹੜਾ ਪਤਾ ਚੱਲਦਾ। ਨਹੀਂ ਉਹਦਾ ਹੋਰ ਹੈ। ਉਹਨੇ ਬਲੌਗ ਵੇਖੀ। ਉਹ ਕੁਛ ਨਹੀਂ ਕਹਿੰਦਾ ਯਾਰ, ਕੀ ਗੁੱਜਰ ਬਾਦਸ਼ਾਹ ਮੱਝਾਂ ਚ ਗੋਇਆਂ ਚ ਪੱਠਿਆਂ ਚ ਇੰਨੇ ਹੁੰਦੇ, ਤੂੰ ਇਹਨਾਂ ਨੂੰ ਬਚਾ ਰਿਹਾ ਮੈਂ, ਆ ਵੇਖਿਆ ਵੀ ਆ। ਇਹ ਤੇ ਕਿਸੇ ਨੇ ਬਾਬਾ ਮਾਰ ਮੁੱਠ ਵਾਲਾ ਹਿਸਾਬ ਹੀ ਹੋਇਆ। ਅੱਲਾ ਮਾਫ ਕਰੇ। ਚਲੋ ਚਲੋ ਬਚ ਗਏ। ਚਲੋ ਬਸ ਨਿਕਲ ਗਏ ਯਾਰ ਗੁੱਜਰ ਤੂੰ ਯਾਰ, ਤੇ ਤੁਹਾਡੇ ਤੇ ਉਹ ਪੱਠਿਆਂ ਚ ਗਡੇਰੀਆਂ ਚ ਇੰਨੇ ਆਉਂਦੇ ਨੇ ਚੀਜ਼ਾਂ। ਇਹ ਦਾਤਰੀ ਵਾਲਾ ਦੀਆਂ ਚੀਜ਼ਾਂ ਤੂੰ ਇਹਨਾਂ ਕੋਲ ਡਰੀ ਹੈ ਕਿਹੜਾ ਵਾ? ਇਹ ਦਾਤਰੀ ਵਾਲਾ ਵਾ ਉਸਤਾਦ ਜੀ, ਇੰਜ ਨੰਗਦਾ ਹੀ ਦਾਤਰੀ ਇੰਜ ਕਰ ਜਾਂਦਾ। ਸਹੀ ਗੱਲ। ਤੈਨੂੰ ਇਹ ਲੜ ਗਿਆ, ਉਹਨੂੰ ਉਦਾਂ ਲੱਗਣਾ ਮੈਨੂੰ ਫਾਲਜ ਹੋ ਗਿਆ। ਅੱਲਾ ਮਾਫ। ਤੇ ਤੈਨੂੰ ਇਹ ਲੜ ਗਿਆ, ਤੂੰ 3-4 ਹੋਕਿਆਂ ਚ ਮਰ ਜਾਣਾ ਵਾ, ਤੇ ਤੋਂ ਇੰਨਾ ਤਕੜਾ। ਅੱਛਾ ਜੀ, ਕੱਲ ਦਾ ਜਿਹੜਾ ਪਲਾਨ ਹੈ ਉਸਤਾਦ ਜੀ, ਇਹ ਲੋ ਸਾਰੇ ਜਿੰਨੇ ਵੀ ਵੀਵਰਸ ਉਹਨਾਂ ਨੂੰ ਲਾਣ ਸਰਗੋਦੇ ਰੋਡ ਤੇ ਉਸਤਾਦ ਜੀ ਨੇ ਜਿਹੜਾ ਲੰਗਰ ਸਾਰਿਆਂ ਨੂੰ ਜਿਹੜਾ ਗੋਸ਼ਤ
ਖੁੱਲ੍ਹੇਆਮ ਤਕਸੀਮ ਹੋਏਗਾ ਸਾਰੇ ਉਸਤਾਦ ਦੇ ਲਈ ਹੈ ਦੱਸਿਆ ਜੀ ਤੁਸੀਂ ਉਹਨੇ ਮੈਨੂੰ ਨਹੀਂ ਦੱਸਿਆ ਤਾਂ ਮੈਂ ਤੈਨੂੰ ਕੀ ਦੱਸਣਾ। ਇਹ ਸੁਬਾਹ 2 ਟਾਈਮ ਨਾਲ ਨਹੀਂ ਯਾਰ ਮੈਨੂੰ ਤਾਂ ਜਿਹੜਾ ਬੇਸਿਕ ਤੌਰ ਤੇ ਨਾ ਉਸਤਾਦ ਜੀ ਚਾਪਰ ਡਬਲ ਕਰਕੇ ਠੀਕ ਹੈ ਮੇਰਾ ਹਿੱਸਾ ਇੱਕ ਰਾਨ ਪੂਰੀ ਦੇਖੋ ਉਸਤਾਦ ਜੀ ਤੁਸੀਂ ਮਾਸ਼ਾਅੱਲਾ 3-4 ਬੱਕਰੇ ਕਰਨੇ ਨੇ ਵੈਡ ਕਰਨਾ ਹੈਗਾ ਇੱਕ ਪੂਰੀ ਰਾਨ ਤੂੰ ਦੇਖ ਆਪਣੀ ਰਾਨ ਰਾਨ ਉਸਤਾਦ ਜੀ ਰਾਨ ਨਾਲ ਇਹ ਜਿਹੜੀ ਆਪਣੀ ਰਾਨ ਦੇ ਅੱਜ ਸੁਬਹ ਈਦ ਪੜ੍ਹ ਕੇ ਤੁਸੀਂ ਮੈਨੂੰ ਫੋਨ ਕਰ ਦੇਣਾ ਮੈਂ ਬੋਰਾ ਲੈ ਕੇ ਆ ਜਾਣਾ। ਉਹ ਜਿਹੜਾ ਚੱਕਣਾ ਉਜਰੀ ਦੀ ਗੱਲ ਹੋਈ ਨਾ ਉਹ ਗੋਸ਼ਤ ਦੀ ਹੋਈ ਆ 300 ਰੁਪਏ ਤੇ ਕਹਿੰਦਾ ਉਸਤਾਦ ਜੀ 300 ਰੁਪਏ ਉਜਰੀ ਦੇ ਹਿਸਾਬ ਨਾਲ ਸਾਰੀਆਂ ਔਰ ਐਡਾ ਬੇਵਕੂਫ ਉਜੜ ਖਾਲੀ ਕਰਕੇ ਉਹਨਾਂ ਨੇ ਖਾਲੀ ਜੀ ਹੁੰਦੀ ਬਾਹਰ ਸੁੱਟ ਦੇਣੀ, ਬਾਕੀ ਸਮਾਨ ਬੋਰੇ ਪਾ ਕੇ ਲੈ ਜਾਣਾ। ਦੇਖਿਓ ਇਹਨੂੰ ਇੰਨੀ ਵੀ ਅਕਲ ਨਹੀਂ ਵੀ ਕਿਹੜੀ ਖੈਲ ਜਾਣੀ ਹੈ। ਚੋਰੀ ਹੋਜਰੀ ਚੱਕ ਲਈ ਆ ਤੇ ਉਹਨਾਂ ਨੇ ਦੇਖ ਲਿਆ ਤੇ ਫਿਰ ਤਾਂ ਓਏ ਉਹ ਤੋਲੀਆ ਨਿਗਾ ਯਾਰ ਕੀ ਹੋ ਗਿਆ ਫਰੀਦ ਨੂੰ ਭਾਈ ਵਿਛਾਉਣੀ ਨਹੀਂ ਲੱਭੀ ਤੇ ਥੱਲੇ ਖਲ ਭਾਈ ਉਹ ਨਿਆਣਾ ਮੱਖੋ ਮੱਖੀ ਹੋਇਆ ਚੋਰੀ ਉਜਰੀ ਚੁੱਕੀ ਉਹਨਾਂ ਨੇ ਵੇਖ ਲਿਆ ਤੇ ਇੱਕਦਮ ਨਹਾਉਣਾ ਐਨੇ ਕਰ ਲਾ ਪਿਆ ਤੇ ਤੌਲੀਆ ਨਹੀਂ ਕਰੀਦਾ ਕੁਛ ਕਰ ਲਾ ਪਿਆ ਬਹੁਤ ਅੱਛੇ ਸਾਡੇ ਮੈਨੇ ਘਰੋਂ ਬੋ ਨਹੀਂ ਗਈ ਸਾਡੇ ਘਰ ਦੀ ਕੁਰਬਾਨੀ ਜਿਹੜੀ ਉਸਤਾਦ ਜੀ ਮਾਸ਼ਾਅੱਲਾ ਤਕਰੀਬਨ 8 ਤੋਂ 9 ਮਣ ਤੇ ਗੋਸ਼ਤ ਜਿਹੜਾ ਵਾ ਤੂੰ ਆਰਾਮ ਦਾ ਵੈਸੇ ਗੋਸ਼ਤ ਲੈਣਾ ਨਹੀਂ ਉਸਤਾਦ ਜੀ ਵੈਸੇ ਆਪਸ ਦੀ ਗੱਲ ਹੈ ਖੱਲਾਂ ਵਗੈਰਾ ਕਿਹਨੂੰ ਦੇਣੀਆਂ ਤੁਸੀਂ ਦੁਰ ਖੱਲਾ ਉਹ ਪਤਾ ਵੀ ਤਾਂ ਲੱਗੇ ਕਿਹਨੂੰ ਦੇਣੇ ਮੈਂ ਉਸ ਸਾਜੀ ਖੁੱਸੇ ਬਣਾਣੇ ਸੀਗੇ ਹੈਲੋ ਹੈ ਇਹਦਾ ਖੁੱਸਾ ਚੜਾਉਣ ਡਿਆ ਦੇਖ ਲਓ। ਖੁਸਾ ਆਰਾਮ ਹੁੰਦਾ। ਅੱਛਾ ਰੌਲਾ ਉਹੀ ਪਿਛਲੇ ਸਾਲ ਵਾਲਾ ਵਾ ਕਸਾਈ ਫਿਰ ਨਹੀਂ ਲੱਭਣ ਦੇ ਕਸਾਈਆਂ ਦੀ ਬੁਕਿੰਗ ਮੈਨੂੰ ਤੇ ਹੈਰਾਨਗੀ ਤੁਹਾਡੇ ਚੋਂ ਕਿਸੇ ਨੂੰ ਨਹੀਂ ਯਾਰ ਕੁਰਬਾਨੀ ਕਰਨੀ ਅੱਜ ਮੈਨੂੰ ਆਉਂਦੀ ਹੈ ਕੀ ਹੋ ਗਿਆ ਯਾਰ ਮੈਨੂੰ ਮੈਂ ਝੂਠ ਬੋਲਾਂ ਮੈਨੂੰ ਤੇ ਆਉਂਦੀ ਹੈ। ਮੈਂ ਪਿਛਲੀ ਦਫਾ ਗਿਆ ਸੀ ਕਿਸਾਨਾਂ ਦੇ ਨਾਲ ਫਿਰ ਮੈਂ ਭਾਈ ਉਹਨਾਂ ਨੇ ਮੈਨੂੰ ਸਿੱਧੇ ਪੀਸ ਦਿੱਤੇ ਕਹਿੰਦੇ ਤੂੰ ਮੇਨ ਨਹੀਂ ਕਰਨਾ ਹਾਂ ਜਿਹੜੇ ਵੱਡੇ ਪੀਸ ਸੀ ਨਾ ਇੱਥੇ ਉਹ ਨਹੀਂ ਮੈਨੂੰ ਦਿੱਤੇ। ਅੱਲਾ ਮਾਫੀ ਤੋਂ ਕਹਿਣਾ ਨਹੀਂ ਚਾਹੀਦਾ ਉਸਤਾਦ ਜੀ ਕੱਲਾ ਵੈੜ ਤੇ ਮੈਂ ਠੀਕ ਹੈ ਉਸਤਾਦ ਜੀ ਉਹਨੂੰ ਮੈਂ ਇੰਜ ਕਰਕੇ ਉਹਨੂੰ ਨੱਥਣੇ ਤੋਂ ਫੜੀਦਾ ਹੁੰਦਾ ਤੇ ਇੰਜ ਕਰਕੇ ਘੁਮਾ ਕੇ ਥੱਲੇ ਤੇ ਜ਼ਿਬਾ ਕਰ ਦਈਦਾ ਹੁੰਦਾ ਤਕਬੀਰ ਫੇਰ ਦਈਦੀ ਠੀਕ ਹੈ ਹੈਲਪਰ ਨਹੀਂ ਮੇਰੇ ਨਾਲ ਹੁੰਦੇ ਸੀਗੇ ਕਿਸਮ ਦਾ ਉਹਨੇ ਤੇਰੀ ਬੱਖੀ ਚੋਂ ਪਰਨਾ ਇਧਰੋਂ ਬਾਹਰ ਕੱਢਣਾ ਵਾ ਤੇ ਤੂੰ ਉਹ ਕਹਿਣਾ ਵਾ ਕਿ ਲਓ ਜੀ ਅੱਖਾਂ ਲਾਲ ਨਹੀਂ ਸੀ ਹੋਈਆਂ ਉਹਨੂੰ ਸ਼ਰੀਕਾਂ ਨੇ ਬਰਬਾਦ ਸ਼ਰਤ ਲਾ ਲਓ ਮੇਰੇ ਨਾਲ ਮੈਂ ਕੱਲਾ ਬੰਦਾ ਮੈਂ ਵੈੜ ਕਰਦਾ ਉਹ ਭਾਰਾ ਹੁੰਦਾ ਕੰਮ ਉਹ ਭੈੜਿਆ ਤੈਨੂੰ ਪਤਾ ਹੀ ਨਹੀਂ ਸਾਡੇ ਉਹ ਇੰਨੇ ਕਰ ਕੱਲਾ ਬੰਦਾ ਮੈਂ ਕਰਦਾ ਮੈਂ ਸਿਰਫ ਹੋਰ ਸਿਰਫ ਬਰੇ ਦਿਨ ਝੂਠ ਕਿਉਂ ਬੋਲਣ ਦਿਲ ਜਿਹੜਾ ਨਾ ਮੇਰਾ ਬੜਾ ਨਾ ਨਰਮ ਕਰਦਾ ਹੈਗਾ ਕਿੱਦਾਂ ਤੂੰ ਨਹੀਂ ਨਾ ਐਸੀ ਵਜ੍ਹਾ ਤੋਂ ਨਹੀਂ ਕਰਦਾ ਵੈਸੇ ਮੈਂ ਢਾ ਲਿਆ ਸੀਗਾ ਉਸਤਾਦ ਜੀ ਮੈਂ ਕੱਲੇ ਨੇ ਢਾ ਲਿਆ ਸੀ ਢਾ ਲਿਆ ਇੰਨੇ ਬਾਅਦ ਇੰਜ ਕਰਦਾ ਰਿਹਾ ਬਾਅਦ ਚ ਨਿਆਣੇ ਕਹਿੰਦੇ ਅਬੂ ਸਰਾਣਾ ਪਾੜ ਜਾ ਨਹੀਂ ਇਹਨੇ ਢਾ ਲਿਆ ਤੇ ਇੱਕ ਬੰਦੇ ਨੂੰ ਕਹੇ ਚੱਲ ਤੂੰ 3 ਹੱਥ ਮਾਰ ਢਾਇਆ ਇਹਨਾਂ ਨੇ ਭਾਈ ਉਹ ਯਕਦਮ ਉੱਠਿਆ ਆਪ ਕੋਠੇ ਤੇ ਪਹੁੰਚ ਗਏ ਉਹ ਭੱਜ ਗਿਆ। ਉਸਤਾਦ ਜੀ ਮੈਂ ਕੁਰਬਾਨੀ ਕਰ ਲੈਂਦਾ। ਨਹੀਂ ਸਹੀ ਦੱਸ ਸਾਡੇ ਨਾਲ ਉੱਥੇ ਲਾਗੇ ਬੜੀ ਵੱਡੀ ਕੁਰਬਾਨੀ ਹੁੰਦੀ ਕੀ ਡਾਇਨਾਸੌਰ ਹੁੰਦਾ ਜਨਾਬ ਹੋ ਮੂੰਹ ਤੋਂ ਸਿੱਧਾ ਕਰਕੇ ਤੇ ਸਮੈਲ ਆਉਂਦੀ ਬੜੀ ਵੱਡੀ ਕੀ K2 ਤੇ ਛੁਰੀ ਫੇਰ ਦਿੰਦੇ ਆ। ਅਸੀਂ ਸਾਰੇ ਯਾਰਾਂ ਦੋਸਤਾਂ ਨੇ ਅਹਿਦ ਯਾਰ ਕੀਤਾ ਉਹਦੀ ਗੱਲ ਤੇ ਪਹਿਲੇ ਪੂਰੀ ਸੁਣ ਲਓ ਸਾਰੇ ਯਾਰਾਂ ਦੋਸਤਾਂ ਨੇ ਅਹਿਦ ਕੀਤਾ ਕਿ ਯਾਰ ਅਸੀਂ ਇਸ ਵਾਰੀ ਕੁਰਬਾਨੀ ਕਰਨੀ ਦਿਹਾੜੀਆਂ ਲਾਉਣੀਆਂ ਵਾ ਬੜਾ ਵੱਡਾ ਵੈੜਾ ਸਾਡੇ ਲਾਗੇ ਨਾਮ ਵਾਲੀ ਕੁਰਬਾਨੀ ਹੁੰਦੀ ਲੋਕੀ ਦੂਰੋਂ ਵੇਖਣ ਆਉਂਦੇ ਉਹ ਵੈੜਾ ਅਸੀਂ ਫੜ ਲਿਆ ਤੇ ਸਾਨੂੰ ਕਿਸੇ ਨੂੰ ਨਹੀਂ ਕਰਨੀ ਆਉਂਦੀ ਮੈਂ ਤੇ ਬਿਲਕੁਲ ਅਤਾਈ ਸੀ ਨਾ ਮੈਨੂੰ ਤਾਂ ਡਰ ਹੀ ਬੜਾ ਲੱਗਦਾ ਵਾ ਤੇ ਵੈੜਾ ਨਾ ਸਾਰੇ ਯਾਰਾਂ ਦੋਸਤਾਂ ਨੇ ਢਾਉਣਾ ਸੀਗਾ ਜਦੋਂ ਢਾਉਣ ਲੱਗੇ ਨਾ ਤੇ ਮੈਂ ਕੱਲੀ ਪੂਛ ਫੜੀ ਹੋਈ ਇਹਦਾ ਫੜ ਕੇ ਖਲੋਤਾ ਜਿਹਦਾ ਵੈੜਾ ਸੀ ਨਾ ਮਾਲਕ ਸੀਗਾ ਉਹਨੂੰ ਪਤਾ ਲੱਗਿਆ ਵੀ ਯਾਰ ਇਹ ਮੁੰਡਾ ਹਾਨੋਂ ਆ ਵਿੱਚੋਂ ਇਹ ਕੱਖ ਵੀ ਨਹੀਂ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਯਾਰ ਦੋਸਤੋ ਵੈੜਾ ਕਰਨ ਤੋਂ ਪਹਿਲਾਂ ਸੇਵੀਆਂ ਖਾ ਲਓ ਐਂ ਕਰਕੇ ਸੇਵੀਆਂ ਦੀਆਂ ਪਲੇਟਾਂ ਫੜਾਈਆਂ ਨਾ ਤੇ ਸੇਵੀਆਂ ਅਸੀਂ ਖਾਣ ਰਹੇ ਤਾਂ ਜਦੋਂ ਥੋੜੀਆਂ ਸੇਵੀਆਂ ਰਹਿ ਗਈਆਂ ਨਾ ਬਾਕੀ ਸਾਰੇ ਯਾਰ ਦੋਸਤ ਨਾ ਵੈੜਾ ਢਾਉਣ ਦੇ ਤੇ ਮੈਂ ਜਾ ਕੇ ਫੇਰ ਪੂਛ ਫੜ ਲਈ ਕਹਿੰਦਾ ਉਹ ਕਾਕਾ ਸੇਵੀਆਂ ਫੜਾ ਚੱਲ ਦੌੜ ਘਰ ਮੈਂ ਕਿਹਾ ਕੀ ਹੋਇਆ ਕਹਿੰਦਾ ਪੂਛ ਹੀ ਫੜੀ ਜਾਣਾ ਕਿਤੇ ਵੈੜਾ ਪਿੱਛੋਂ ਕਰਨਾ ਮੈਨੂੰ ਬਰਾਤਾ ਨਹੀਂ ਉਸਤਾਦ ਜੀ ਦੇ ਟ੍ਰਿਕਸ ਵਾਕਈ ਟ੍ਰਿਕਸ ਨੇ 2-3 ਟ੍ਰਿਕਸ ਨੇ ਮੈਂ ਵੇਖਿਆ ਮੇਰੇ ਉਸਤਾਦ ਜੀ ਇਹ ਬਹਾਦਰੀ ਦਾ ਕੰਮ ਆ ਨਹੀਂ ਉਸਤਾਦ ਜੀ ਤਕਨੀਕ ਦਾ ਸਭ ਤੋਂ ਪਹਿਲੇ ਨੰਬਰ ਤੇ ਵੈੜਾ ਕਰਨ ਤੋਂ ਪਹਿਲੇ ਉਹਦੇ ਅੱਗੇ ਤੁਸੀਂ ਰੱਖਣਾ ਪਾਣੀ ਠੀਕ ਹੈ ਉਸ ਤੋਂ ਬਾਅਦ ਉਹਦੀ ਸ਼ੇਰ ਨਰਮ ਕਰਨੀ ਪਾਣੀ ਦਾ ਕੀ ਕੰਮ ਹੋਤੇ ਵਾ ਪਾਣੀ ਦਾ ਕੰਮ ਹੈਗਾ ਵਾ ਓ ਯਾਰ ਜਾ ਕੰਮ ਅੱਛਾ ਯਾਰ ਰੱਖ ਦੇ ਸਭ ਦਿਨ ਤੋਂ ਪਾਣੀ ਪਹਿਲੇ ਨਾ ਉਸਤਾਦ ਜੀ ਤੁਸੀਂ ਵੈੜੇ ਉਹਦੇ ਅੱਗੇ ਰੱਖਣਾ ਪਾਣੀ ਪਾਣੀ ਲੈ ਕੇ ਨਾ ਤੇ ਨਾਲ ਤੌਲੀਆ ਰੱਖ ਦੇਣਾ ਨਾਲ ਗਰਮ ਪਾਣੀ ਨਾਲ ਸਾਬਣ ਰੱਖ ਦੇਣਾ ਨਾਲਾ ਉਸਤਾਦ ਜੀ ਮੈਂ ਤਾਰੀ ਲਾਲਾ ਵੀ ਤੈਨੂੰ ਕਰਨਾ ਆ ਅੱਛਾ ਟੈਕਨੀਕ ਅੱਛਾ ਉਹਦੇ ਅੱਗੇ ਪਾਣੀ ਰੱਖਣਾ ਨਾ ਇੰਜ ਹੀ ਕਰੀਦਾ ਸਭ ਤੋਂ ਪਹਿਲੇ ਉਹਦੇ ਅੱਗੇ ਤੁਸੀਂ ਰੱਖਣਾ ਪਾਣੀ ਕਿਸ ਮਕਸਦ ਵਾਸਤੇ ਵਿੱਚ ਉਹਨੂੰ ਪਿਲਾਣਾ ਹੈ ਅੱਛਾ ਪਿਲਾਉਣਾ ਨੂੰ ਠੀਕ ਹੈ ਕੋਲ ਪਾ ਕੇ ਸਾਦਾ ਹੀ ਨਮਕੋਲ ਉਹ ਤੁਹਾਡੀ ਸਵਾਦ ਦੀ ਜੋ ਮਰਜ਼ੀ ਯਾਨੀ ਕਿ ਅੱਛਾ ਕਈ ਜੀ। ਸ਼ਿਕੰਜਵੀ ਬਣਾ ਲੈਂਦੇ ਕਈ ਵਿੱਚ ਦੁੱਧ ਪਾ ਲੈਂਦੇ ਹੈਗੇ ਨੇ ਠੀਕ ਹੈ ਨਾ ਅੱਛਾ, ਕੱਚੀ ਫਿਰ? ਲੱਸੀ ਕਈ ਦਹੀਂ ਦਿੰਦੇ ਆ ਹੁਣ ਸਾਡਾ ਯਾਨੀ ਕਿ ਵੈੜਾ ਹੈਗਾ ਸੀ ਉਹ ਬਦਾਮ ਵਗੈਰਾ ਬੜੇ ਪਾਈਦੇ ਸੀ ਫਿਰ ਉਸਤਾਦ ਜੀ ਉਹਨੂੰ ਪਾਣੀ ਰੱਖ ਕੇ ਨਾ ਤੁਸੀਂ ਉਹਦੀ ਨਾ ਐ ਨਹੀਂ ਕਰਕੇ ਉਹਦੇ
ਖਾਰਿਸ਼ ਕਰਨੀ, ਪੂਰੇ ਜਿਸਮ ਦਾ ਮਸਾਜ ਕਰਨਾ ਹੈਗਾ ਉਹਨੂੰ, ਠੀਕ ਹੈ ਨਾ। ਵੈੜੇ ਦਾ ਆਹੋ, ਤਾਂ ਕਿ ਹੈਪੀ ਜਾਵੇ, ਖੁਸ਼ ਹੋ ਜਾਵੇ। ਜਦੋਂ ਮਸਾਜ ਕਰਨਾ ਮਸਾਜ ਕਰਨਾ, ਉਹਦੀਆਂ ਅੱਖਾਂ ਤੇ ਖੀਰੇ ਰੱਖਣੇ ਕਿ ਨਹੀਂ? ਦੱਸੋ ਨਾ। ਨਹੀਂ ਠਹਿਰ ਜਾ, ਤੂੰ ਬੈੜਾ ਪਾਰਲਰ ਤੇ ਲੈ ਕੇ ਜਾਣਾ ਵਾ ਯਾਰ, ਮੁੜ ਕੇ ਇਹ ਘਰ ਹੀ ਨਹੀਂ ਕਿ ਮਸਾਜ ਉਹ ਕਰੀਦਾ ਵੈਸੇ ਹੀ ਹੈ। ਉਹਦੀ ਅੱਖਾਂ ਤੇ ਕੀਰੇ ਰੱਖ ਕੇ ਉੱਤੇ ਰਬੜ ਚੜਾ ਦੇਣੀ। ਇਹ ਨਾ ਹੋਵੇ ਵੈੜਾ ਤਕਬੀਰ ਫਿਰ ਤੂੰ ਇੰਜ ਕਰਦਾ ਹੋਵੇਂ, ਹਾਂ ਧਾਗਾ ਲਾਉਂਦਾ ਹੋਵੇਂਗਾ। ਧਾਗਾ ਨਹੀਂ ਲਾਈਦਾ, ਪਾਣੀ ਰੱਖਣਾ ਨਾ ਤੁਸੀਂ, ਜਦੋਂ ਪਾਣੀ ਦੇ ਵਿੱਚ ਕੋਸ਼ਿਸ਼ ਕਰਨਾ ਉੱਤੇ ਜਾ ਕੇ ਕਿਤੇ ਅੰਡਰਟੇਕਰ ਦਾ ਮੁਕਾਬਲਾ ਨਹੀਂ ਕਰ ਯਾਰ, ਉਹ ਪਾਣੀ ਰੱਖਣਾ ਕਿ ਜਦੋਂ ਕੁਰਬਾਨੀ ਗਲਤ ਹੋਣੀ ਉਹਨੂੰ ਕਹਿਣਾ ਇਹ ਚ ਭਿਓ ਕੇ ਮੈਨੂੰ ਮਾਰ ਲਓ ਛਿੱਤਰੀਆ। ਮਸਾਜ ਕਰ, ਉਹ ਯਾਰ ਤੁਸੀਂ ਇਹਨਾਂ ਵਿੱਚ ਵਿੱਚ ਹੋ ਕੇ ਮੈਨੂੰ ਚਿੱਤਰ ਮਾਰੋ, ਮਸਾਜ ਮੇਰੇ ਕੋਲ ਕਰ। ਨਹੀਂ ਹੋਣਾ ਹੈ। ਅੱਛਾ ਫਿਰ ਉਸਤਾਦ ਜੀ, ਉਸ ਤੋਂ ਬਾਅਦ ਤੁਸੀਂ ਕੀ ਗੱਲ, ਅੱਛਾ ਯਾਰ, ਕੀ ਮਸਲਾ ਯਾਰ ਅੱਛਾ ਯਾਰ, ਅੱਛਾ ਯਾਰ, ਚਵਲਾ ਮਾਰਦਾ ਰਹਿੰਦਾ ਮੈਂ ਕੀ ਕਿਹਾ, ਉਹ ਤੂੰ ਮੇਰੇ ਨਾਲ ਹੀ ਐਵੇਂ ਪੰਗਾ ਲਈ ਰੱਖਦਾ। ਯਾਰ ਚੁੱਪ ਕਰ ਯਾਰ। ਅੱਛਾ ਜੀ, ਪਾਣੀ ਰੱਖਤਾ ਕਿ ਪਾਣੀ ਰੱਖਣਾ, ਠੀਕ ਹੈ, ਖੁੱਲਾ ਪੀ ਪਾਣੀ ਲਵੇ। ਜਿੰਨਾ ਮਰਜ਼ੀ ਉਹ ਪਾਣੀ ਪੀ ਲਵੇ, ਉਹਨੂੰ ਰੋਕਣਾ ਨਹੀਂ, ਓਕੇ, ਨਹੀਂ ਰੋਕਦੇ। ਠੀਕ ਹੈ ਨਾ। ਉਸ ਤੋਂ ਬਾਅਦ ਉਸਤਾਦ ਜੀ ਲਿਆਣੇ ਪੱਠੇ, ਠੀਕ ਹੈ, ਪੱਠੇ ਉਹਨੂੰ ਦੇਣੇ ਨੇ ਜਿੰਨੇ ਕੁ ਖਾ ਸਕੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਰੱਖਣੀ ਖੱਲ, ਮਮਣੀ, ਚੋਕਰ। ਹਾਂ, ਪੱਠੇ ਜਿਹੜੇ ਇਕੱਠੇ ਹੀ ਦੇ ਦੇਣੇ ਨੇ ਕਿ ਥੋੜੇ ਥੋੜੇ ਕਰਕੇ? ਥੋੜੇ ਥੋੜੇ ਤਿੰਨ ਇਹ ਵੀ ਖਰਾਕ ਇਕੱਠੇ ਖੁੱਲਾ ਯਾਰ, ਆਖਰੀ ਵਾਰੀ ਉਹਨੇ ਖਾਣਾ, ਉਸ ਤੋਂ ਬਾਅਦ ਤੁਸੀਂ ਜ਼ਿਬਾ ਹੀ ਕਰਨਾ। ਜਿਹੜੇ ਖੁੱਲੇ ਪੱਠੇ ਨਾ ਤੇ 2.5-3 ਕਿਲੋ ਆ। ਖਾਲ ਮੰਮਣੀ ਕੀ? ਉਸ ਤੋਂ ਹਾਂ, ਪੱਠੇ ਲਿਆਣੇ। ਉਹ ਪੱਠੇ ਜਿਹੜੇ ਖਿੱਚੇ ਜਾਂਦੇ ਜਾਂ ਦੂਸਰੇ? ਉਹ ਯਾਰ ਦੂਸਰੇ ਲੂਸਣ ਵਾਲੇ ਜਿਹੜੇ ਉਹ ਹੁੰਦੇ, ਵੀ ਤਾਂ ਖਿੱਚੇ ਹੀ ਜਾਂਦੇ, ਕੋਈ ਲੈ ਕੇ ਜਾਂਦਾ ਹੋਵੇ ਤੇ ਖਿੱਚ ਲੋ। ਉਹ ਕਿੱਦਾਂ ਖਿੱਚੇ ਜਾਂਦੇ। ਪਿੱਛੋਂ ਖਿੱਚ ਲੈਂਦੇ ਬੱਚੇ ਕਈ। ਅੱਗੇ ਖਲ ਮੰਮਣੀ ਉਸ ਤੋਂ ਬਾਅਦ ਖੱਲ, ਮਮਣੀ, ਚੋਕਰ, ਤੂੜੀ, ਤੇ ਵੰਡਾ। ਵੈੜੇ ਨੂੰ ਗੱਲੇ ਤੇ ਪਾ ਦੇਣਾ, ਵੇਚਣਾ ਨਾ ਉਹਨੇ। ਨਹੀਂ ਬਹਿਰੇ ਨੂੰ ਕਰਨਾ ਕਿ ਬਹਿਰਾ ਕੋਲਾਂ ਤੇ ਆਇਆ, ਇੰਨਾ ਤੂੰ ਕਿੰਨਾ ਕੁਛ ਹੀ ਦੱਸੀ। ਉਹ ਇਹੀ ਆ, ਖੱਲ, ਮਮਣੀ, ਚੋਕਰ, ਤੂੜੀ ਦਾਣਾ, ਮਾਇਨੇਜ਼, ਕੈਚਅਪ, ਹਨਾ? ਹਾਂ ਯਾਰ ਅੱਛਾ ਯਾਰ, ਠੀਕ, ਇਹਨੂੰ ਕੀ ਕਰਨਾ? ਠੀਕ ਹੈ ਨਾ ਉਸਤਾਦ ਜੀ। ਇਹਨੂੰ ਤੁਸੀਂ ਉਹਦੇ ਚ ਖੁਰਲੀ ਚ ਪਾਣਾ, ਖੁਰਲੀ ਚ ਯਾਨੀ ਕਿ ਹੱਲ ਕਰਨਾ ਸਾਰਾ, ਠੀਕ ਹੈ ਨਾ। ਉਸ ਤੋਂ ਬਾਅਦ ਵੈੜੇ ਨੂੰ ਤੁਸੀਂ ਲੈ ਕੇ ਆਣਾ ਇੱਧਰ ਨੂੰ, ਤੇ ਨਾਲ ਬਹਿ ਕੇ ਆਪ ਵੀ ਖਾਣਾ। ਉਹਨੂੰ ਰਜਵਾਉਣਾ ਹੈ ਤੁਸੀਂ। ਠੀਕ ਹੈ। ਅੱਛਾ, ਉਹ ਇੰਨਾ ਕੁ ਖਾ ਲਵੇ, ਇੰਨਾ ਕੁ ਖਾ ਲਵੇ, ਉਹਦਾ ਪੇਟ ਭਰ ਜੇ। ਫਿਰ ਨਾ ਉਹਨੂੰ ਡਕਾਰ ਦਾ ਯਾਨੀ ਕਿ ਨਾ ਟਾਈਮ ਹੋਣਾ ਕਿ ਉਹ ਡਕਾਰੀਆਂ ਨੂੰ ਥੋੜੀ ਜਿਹੀ ਵਾਕ ਕਰਾ ਲਓ। ਸਿਗਰਟ ਲਾ ਕੇ ਇਹ ਗੱਲ ਗਲਤ ਨਹੀਂ ਵੀ ਉਹਨੂੰ ਡਕਾਰਨਾ ਤੇ ਇਦਾਂ ਚੌਥਾ ਦਿਨ ਆਈ ਉਹਦਾ ਕੋਈ ਹਿਸਾਬ ਲਾ ਲਾ ਵੀ ਜਦੋਂ ਦਾ ਸ਼ੁਰੂ ਹੋਇਆ, ਪਹਿਲੇ ਪਾਣੀ ਰੱਖਣਾ, ਸਪੂਨ ਪੀ ਲਵੇ, ਫਿਰ ਪੱਟੇ ਰੱਖਣੇ, ਖਾ ਲਵੇ, ਇੰਜ ਵੀ ਕਰਨਾ। ਫਿਰ ਉਹਨੂੰ ਉਹ ਇੰਜ ਕਰਨਾ, ਫਿਰ ਉਹਨੇ ਇੰਨੀ ਦੇਰ ਚ ਵੈੜੇ ਨੇ ਸੋਚ ਲੈਣਾ, ਵੈੜੇ ਨੇ ਆਪ ਕਹਿ ਦੇਣਾ ਭਾਜੀ ਲੱਗਦਾ ਤੁਹਾਡਾ ਜ਼ੇਨ ਨਹੀਂ ਹੈ। ਤੁਸੀਂ ਆਪ ਹਿਸਾਬ ਲਾਓ, ਵੈੜੇ ਨੂੰ ਢਕਾਰਨਾ ਵੇ ਤੇ ਵੈੜਾ ਕਿੱਡਾ ਵਧਾ ਫਿਰ ਤੋਂ। ਉਹ ਯਾਰ ਨਹੀਂ, ਉਹ ਕਿੰਨਾਂ ਨੂੰ ਗਲੀ ਚ ਚੱਕਰ ਲਵਾਓ ਤਾਂ ਕਿ ਉਹਨੂੰ ਡਕਾਰ ਆਵੇ। ਗੈਸ ਆ? ਜਗਾਲੀ ਕਰਾਣੀ ਉਹਨੂੰ। ਅੱਛਾ ਜੀ, ਜਗਾਲੀ ਵੀ ਕਰ ਲਈ। ਜਗਾਲੀ ਉਹ 3.5 ਘੰਟੇ ਕਰਦਾ ਰਵੇ। ਜਗਾਲੀ ਜਦੋਂ ਤੱਕ ਜਗਾਲੀ ਨਹੀਂ ਰੁਕਦੀ, ਉਸ ਤੱਕ ਨਹੀਂ ਤੁਸੀਂ ਯਾਨੀ ਕਿ ਵੈੜਾ ਕਰ ਸਕਦੇ। ਜੋ ਜੰਗਾਲੀ ਰੁਕਣੀ ਹੈ ਫਿਰ ਕੂਲਰ ਲਾ ਕੇ ਬਿਸਤਰਾ ਕਰ ਦਿਓ, ਬੜਾ ਸੋਹਣਾ ਆਦਾ। ਜਗਾਲੀ ਰੁਕੀ ਉਹਦੀ ਬਸਾਤ ਤੇ ਬਸਾਤ ਸ਼ੁਰੂ ਫੇਰੋ। ਅੱਛਾ ਠੀਕ ਜੀ, ਹੈ ਨਾ। ਉਹਦੇ ਜਦੋਂ ਝੱਗ ਝੁੱਗ ਨਿਕਲਣ ਲੱਗ ਪਵੇ ਨਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਵੀ ਲੈ ਕਿਹਨੇ ਖੀਰਾ ਖਾ ਲਿਆ। ਨਹੀਂ ਫਿਰ ਉਹਦੀ ਝੱਗ ਨਾ ਬਣੈਣ ਧੋਣੀ ਕੀ ਕਰਨਾ ਇੱਥੇ ਨਹੀਂ ਨਹੀਂ। ਉਸ ਤੋਂ ਬਾਅਦ ਜਦੋਂ ਹਮੇਸ਼ਾ ਅੱਛਾ ਜੀ, ਜਗਾਲੀ ਵੀ ਕਰ ਲਈ। ਜਗਾਲੀ ਕਰਕੇ ਫਿਰ ਉਹ ਵੈੜਾ ਜਿਹੜਾ ਹੁੰਦਾ ਨਾ, ਉਹ ਜਦੋਂ ਪੇਟ ਭਰ ਜਾਂਦਾ ਨਾ, ਠੀਕ ਹੈ, ਤੁਸੀਂ ਹੁਣ ਸੁਣਿਆ ਹੋਣਾ ਕਿ ਜਿਹੜਾ ਖਾਲੀ ਪੇਟ ਹੈ ਨਾ, ਉਹ ਜ਼ਿਆਦਾ ਨੱਸਦਾ, ਰਨਿੰਗ ਵੀ ਇਹ ਉਹ, ਤੇ ਜਦੋਂ ਪੇਟ ਭਰ ਜਾਂਦਾ ਫਿਰ ਬੰਦਾ ਹਨਾ ਨਿਢਾਲ ਜਿਹਾ ਹੋ ਜਾਂਦਾ। ਉਹਨੂੰ ਜਗਾਲੀ ਤੋਂ ਬਾਅਦ ਹਨਾ ਉਹਨੂੰ ਤੁਸੀਂ ਬਿਠਾ ਦੇਣਾ। ਕਰਨਾ ਯਾਨੀ ਸ਼ੁਰੂ ਕਰ ਦੇਣਾ ਕਰਨਾ। ਨਹੀਂ ਨਹੀਂ, ਕਰਨਾ ਨਹੀਂ, ਉਹਨੂੰ ਸਿਰਫ ਬਿਠਾਣਾ ਹੈ। ਉਹ ਜਦੋਂ ਇੰਜ ਬਹਿ ਜੇ ਨਾ, ਤੇ ਫਿਰ ਉਹ ਵੇਖਣਾ ਤੁਸੀਂ ਕਿ ਯਾਰ ਅੱਖ ਨਾ ਲਾਵੇ, ਠੀਕ ਹੈ। ਅਗਰ ਉਹ ਅੱਖ ਲਾਉਂਦਾ ਤੇ ਉਹਨੂੰ ਘੰਟਾ ਡੇਢ ਘੰਟਾ ਸੋ ਲੈਣ ਦਿਓ ਯਾਰ। ਹੱਥ ਨਾਲ ਲਾਵੇ, ਲਾ ਕੇ ਡੈਕ ਲਾ ਦਈਏ ਉਹਦੇ ਫਿਰ। ਨਹੀਂ ਉਹ ਕੀ ਲੂਮਾ ਚਲਾ ਕੇ ਆਇਆ ਉਹਨੂੰ ਕੋਲ ਉਹ ਕਰਨਾ ਨਹੀਂ, ਵੈੜਾ ਕਰਨ ਦੇ ਨਹੀਂ, ਤਰੀਕੇ। ਤੇਰਾ ਮਤਲਬ ਆ ਵੀ ਅਗਰ ਉਹਨੂੰ ਨੀਂਦ ਆਈ ਹੈ ਤੇ ਉਹ ਉਦਾਂ ਨਹੀਂ ਕਰਨਾ, ਉਹਨੂੰ ਪਹਿਲੇ ਉਹਦੀ ਨੀਂਦ ਪੂਰੀ ਹੋਵੇ। ਨੀਂਦ ਉਹਦੀ ਪਹਿਲੇ ਪੂਰੀ ਹੋਵੇ, ਕਿਆ ਬਾਤ। ਠੀਕ ਹੈ। 2 ਘੰਟੇ ਬਾਅਦ ਵੈੜਾ ਉੱਠੇਗਾ, ਕਮ ਤੋਂ ਕਮ ਘੰਟਾ ਡੇਢ ਘੰਟੇ ਦੀ ਉਹਦੀ ਨੀਂਦ ਹੁੰਦੀ ਆ। ਕੋਈ ਕੋਲੋਂ ਦੀ ਲੰਘੇ ਉਹਦੀ ਅੱਖ ਖੁੱਲੀ ਜਾਂਦੀ। ਆ ਤੇ ਉਹਦੀ ਅੱਖ ਜਦੋਂ 2 ਘੰਟੇ ਬਾਅਦ ਖੁੱਲੇ, ਉਹਨੂੰ ਗਾਰਡਨ ਚ ਲੈ ਜਾਣਾ। ਨਹੀਂ ਉਹਦੇ ਨਹੀਂ, ਲਾਗੇ ਸ਼ੋਰ ਨਹੀਂ ਪਾਉਣਾ ਜਦੋਂ ਸੁੱਤਾ ਹੋਵੇ। ਬੱਚਿਆਂ ਨੂੰ ਬਾਹਰ ਲੈ ਜਾਣਾ। ਜਦੋਂ ਬੈੜਾ ਉੱਠੇ ਤੇ ਅੱਗੇ ਚਾਹ ਦਾ ਮੱਗਾ ਪਿਆ ਹੋਵੇ, ਸਿਗਰਟਾਂ ਦੀ ਡੱਬੀ ਪਈ ਹੋਵੇ, ਵੈੜਾ ਸੋਹਣਾ ਲਾਉਣ ਬੈਠਾ ਹੋਇਆ ਅਖਬਾਰ ਪੜ੍ਹ ਕੇ। ਬੈੜਾ ਬਲਕਿ ਰਿਮੋਟ ਕੋਲ ਰੱਖਦੇ ਹੋ, ਖਬਰ ਨਾਲ ਲਾ ਕੇ ਵੇਖ ਲਿਆ ਨਾ ਯਾਰ ਇਹ ਕਿਹੜਾ ਬੈੜਾ। ਵੈੜਾ ਉੱਠਿਆ ਤੇ ਸੋੜਾ ਕਰਕੇ ਨਾ ਬਿਸਮਿਲ੍ਲਾ ਭਾਜੀ। ਵੈੜਾ ਇੰਜ ਆਪਣਾ ਸਲੀਪਿੰਗ ਕੋਟ ਸਿੱਧਾ ਕਰਦਾ। ਹਾਂ ਵੀ ਕਿੱਥੇ ਕਸਾਈ? ਅੱਛਾ ਜੀ, ਫਿਰ ਸਾਜੀ ਫਿਰ ਉਹ 2 ਇੰਨੀ ਦੇਰ ਨੂੰ ਮਗਰਬ ਦਾ ਟਾਈਮ ਹੋ ਜਾਣਾ। ਨਹੀਂ, ਮਗਰਬ ਦਾ ਟਾਈਮ ਨਹੀਂ ਹੋਣਾ। ਤੁਸੀਂ ਸਵੇਰੇ 5 ਵਜੇ ਸ਼ੁਰੂ ਕਰੋ ਨਾ, ਅੱਛਾ, ਠੀਕ ਹੈ। ਨਮਾਜ਼ ਪੜ੍ਹ ਕੇ ਆ ਜਾਓ ਤੁਸੀਂ। ਜਦੋਂ ਸੋ ਕੇ ਫਰੀ ਸਾਹਿਬ ਉੱਠ, ਉਹ ਲੱਖ ਲਾਨਤ ਤੇਰੇ ਤੇ। ਉਹ ਬੇੜਾ ਗੁਜਰ ਗੁੱਸਾ ਕਰ ਆ ਗਿਆ। ਜ਼ਾਲਮਾ ਓਏ ਆ ਜਾਏ ਉਹਦੇ ਭਟਕੇ ਨੂੰ ਪਤਾ ਲੱਗ ਗਿਆ ਨਾ ਤੇਰੀ ਧੂੜ। ਦੱਸ ਯਾਰ, ਉਹ ਪਹਿਲੇ ਕੱਪੜੇ ਨੂੰ ਲੈ ਕੇ ਮੈਨੂੰ ਖੁਦਾ ਦੀ ਯਾਰ ਆ ਜ਼ਿਆਦਤੀ ਹੈ ਯਾਰ। ਸਾਜੀ ਇਹ ਹਸ਼ਾਤ ਇੱਕ ਜਾਨ ਆ ਯਾਰ ਉਹਦੇ ਚ। ਸਾਜੀ ਫਿਰ ਸੱਪ ਵੀ ਜਾਣਦੇ ਹੋ, ਟੂਆ ਵੀ ਨਾ ਮਾਰੋ। ਮਾਰਨੇ, ਕਦੇ ਵੀ ਨਹੀਂ ਮਾਰਨੇ ਚਾਹੀਦੇ। ਸੱਪ ਇੱਥੇ ਆਉਣਾ ਵਾ, ਉਹ ਤਾਂ ਆਪਣੀ ਜਾਨ ਬਚਾਉਣ ਵਾਸਤੇ ਮਰ ਰਹਾ। ਉਹਨੇ ਵਿਚਾਰੀ ਨੇ ਤੈਨੂੰ ਕੀ ਕਹਿਣਾ ਸੀ? ਉਹਨੇ ਆਪਣੀ ਕਦੇ ਬਾਹ ਨਹੀਂ ਉਸਤਾਦ ਜੀ ਨੇ ਹੁਣ ਅਗਲੇ ਜਹਾਨ ਤੂੰ ਡਿੱਡਾ ਮਨ ਨਹੀਂ, ਉਹਨੇ
ਦਾਣੇ 'ਚ ਬੰਨਾ ਉਹਨੇ ਤੈਨੂੰ ਆਹੋ ਏਦਾਂ ਕਾਪੀ ਨਹੀਂ ਮਰਨਾ। ਨਹੀਂ ਉਹਨੇ ਉੱਠ ਕੇ ਕਹਿਣਾ, ਉਹਨੇ ਕਹਿਣਾ ਨਹੀਂ ਜੀ ਮੈਂ ਨਹੀਂ ਬਣਨਾ, ਰਹਿਣ ਮੈਂ ਬਦਲਾ ਹੀ ਨਹੀਂ ਲੈਣਾ, ਜੇ ਮੈਂ ਆਹ ਬਣਨਾ ਮੈਂ ਨਹੀਂ ਬਦਲਾ ਮੈਂ ਲੈਣਾ। ਮਾਫ ਕੀਤਾ। ਉਹਦੇ ਨਾਲੋਂ ਮੈਂ ਟਿੱਡੀ ਠੀਕ ਆ। ਆਹੋ ਪਤਾ ਕੀ ਗੱਲ ਉਸਤਾਦ ਜੀ, ਉਸ ਤੋਂ ਬਾਅਦ ਨਾ 1.5 ਘੰਟੇ ਬਾਅਦ 2 ਘੰਟੇ ਬਾਅਦ ਵੈੜਾ ਯਾਨੀ ਕਿ ਸੌਂ ਕੇ ਉੱਠ ਗਿਆ, ਸੋ ਕੇ ਜਦੋਂ ਉੱਠੇਗਾ, ਬਾਸੀਆਂ ਬੂਸੀਆਂ ਲੈ ਲਈਆਂ, ਬਾਸੀਆਂ ਬੂਸੀਆਂ ਲਈਆਂ, ਤੁਸੀਂ ਫਿਰ ਸੋਮਣ ਹੋਣ ਦੇਣਾ ਥੋੜਾ ਉਹਨੂੰ। ਆਹੋ ਫਿਰ ਤੁਸੀਂ ਦੁਬਾਰਾ ਉਹਦੇ ਅੱਗੇ ਪਾਣੀ ਰੱਖਣਾ। ਓਏ ਉਹਦੇ ਕਿਤੇ ਡੈਲਸਸ ਹੋਏ, ਇੰਨਾ ਪਾਣੀ ਰੱਖੀ ਆਉਂਦਿਆਂ ਦਾ ਕਿਤੇ। ਇੰਨਾ ਪਾਣੀ ਉਹਦਾ ਮੈਡੀਕਲ ਆ, ਕੀ ਹੋ ਗਿਆ ਉਹਨੇ ਤੈਨੂੰ ਯਾਰ? ਪੈਂਚਰ ਚੈੱਕ ਕਰਨੇ, ਉਹਦੇ ਕੋਲ ਬਾਰ-ਬਾਰ ਪਾਣੀ ਰੱਖੀ ਜਾਏ। ਉਹਦਾ ਕਿਤੇ ਮਸਾਲਾ ਪਾਟ ਗਿਆ, ਇੰਨਾ ਪਾਣੀ ਯਾਰ ਵੈੜਾ ਕਰਨਾ ਵਾ, ਉਸਤਾਦ ਜੀ ਕਰਨਾ ਹੀ ਹੈ, ਕਰਨ ਤੋਂ ਪਹਿਲੇ ਤੇ ਲਵਾਜ਼ਮਾਂ ਦੱਸਣ ਨੇ ਆ ਤੁਹਾਨੂੰ। ਇਹ ਜਿੰਨਾ ਪਾਣੀ ਪਿਲਾਉਣ ਡਿਆ ਇਹਨੇ ਵੈੜਾ ਸ਼ੋਰੇ ਵਾਲਾ ਪਕਾਉਣਾ। ਇੰਨਾ ਪਾਣੀ ਇਹ ਜਿੰਨਾ ਪਾਣੀ ਪੀਣਾ ਬੈੜਾ ਲੀਕ ਕਰ ਲੈਣਾ। ਇੰਨਾ ਪਾਣੀ ਲੱਗੇ ਨਾ ਇੰਨਾ ਪਾਣੀ ਬਾਇਰੇ ਦੀ ਗੋਡੀ ਹੋਈ ਵਿੱਚ। ਕੀ ਬੈਰੇ ਨੇ ਇੱਟਾਂ ਖਾਧੀਆਂ, ਇੰਨਾ ਪਾਣੀ। ਉਹ ਯਾਰ ਪਾਣੀ ਪਿਲਾਣਾ ਵਾ, ਪਾਣੀ ਨਹੀਂ ਪਾਣੀ ਪਿਆਈ ਜਾ ਰਿਹਾ ਕਿ ਇਹ ਮੇਦਾ ਪਾਟਣ ਦੀ ਵਜ੍ਹਾ ਤੋਂ ਮਰ ਜਾਏ, ਮੈਨੂੰ ਨਾ ਹੀ ਕਰਨਾ ਪਵੇ। ਇਹ ਅਸਲ ਚ ਅੰਦਰੋਂ ਡਰਿਆ ਜੀ। ਠੀਕ ਹੈ। ਅੱਛਾ ਜੀ, ਪਾਣੀ ਪਿਲਾਉਣ ਤੋਂ ਬਾਅਦ ਫਿਰ ਉਹਨੂੰ ਪੱਠੇ ਦੇਣੇ ਨੇ। ਓਹੋ ਅੱਛਾ ਇਹ ਸਾਰਾ ਕੋਰਸ ਕਿੰਨੀ ਵਾਰੀ ਕਰਨਾ, ਸਿੱਧੀ ਗੱਲ ਮੁਕਾ? ਇੱਕ ਵਾਰੀ ਉਸਤਾਦ ਜੀ, ਇੱਕ ਵਾਰੀ ਤੁਸੀਂ ਕਰ ਲਿਆ, ਫਿਰ ਤੁਹਾਡਾ ਘਸਾਈ ਜਾਣਾ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨੀ, ਉਹਦੀਆਂ ਦੋਵੇਂ ਲੱਤਾਂ ਅਗਲੀਆਂ ਜਿਹੜੀਆਂ ਨੇ ਨਾ, ਇਹ ਜਿਹੜੀਆਂ ਰਖਾ ਦੇਣੀ। ਨਹੀਂ ਸਟੂਲ ਤੇ ਨਹੀਂ ਦਿਖਾਣੀਆਂ, ਸਰਕਸ ਵਾਲਾ ਵਾ ਇੰਜ ਕਰਕੇ ਦੋਵੇਂ ਜਿਹੜੀਆਂ ਅਗਲੀਆਂ ਹੁੰਦੀਆਂ ਨੇ ਨਾ ਉਸਤਾਦ ਜੀ, ਇਹ ਬਾਹਾਂ ਹੁੰਦੀਆਂ ਨੇ। ਅੱਜ ਤੱਕ ਕਿਸੇ ਨੂੰ ਇਹੀ ਨਹੀਂ ਪਤਾ, ਸਾਰੇ ਕਹਿੰਦੇ ਨੇ 4 ਲੱਤਾਂ, ਵੈੜੇ ਦੀਆਂ 2 ਲੱਤਾਂ ਤੇ 2 ਬਾਹਾਂ ਹੁੰਦੀਆਂ ਨੇ। ਤੇ ਉਹ ਬਾਹ ਸੱਜੇ ਮੋਢੇ ਤੇ ਰੱਖ ਕੇ ਇੰਜ ਕੁੱਟਣੀ ਆ ਜੀ ਤੁਸੀਂ। ਠੀਕ ਹੈ। ਉਹ ਯਾਰ ਕੀ ਹੋ ਗਿਆ? 2 ਅਗਲੇ ਹੱਥ ਹੈਗੇ ਨੇ ਨਾ, ਹਾਂ ਉਹ ਤੁਸੀਂ ਬੰਨ ਲੈਣੇ ਨੇ ਸਰ ਤੁਸੀਂ ਕਿੱਦਾਂ ਇਹਦੇ ਨਾਲ ਰੱਸੀ ਦੇ ਨਾਲ। ਠੀਕ ਹੈ। ਠੀਕ। ਫਿਰ ਉਸ ਤੋਂ ਬਾਅਦ ਇੱਕ ਚੀਜ਼ ਭੁੱਲ ਗਏ ਤੁਸੀਂ, ਕਿਹੜੀ? ਦੱਸਿਆ ਹੀ ਨਹੀਂ। ਉਹਦੇ ਜਿਹੜੇ ਹਾਰ ਹੂਰ ਉਹ ਲਾਣੇ ਨਹੀਂ, ਘੁੰਗਰੂ ਸ਼ੁੰਗਰੂ। ਉਹ ਪਹਿਲੇ ਬੰਨ ਤੇ ਲੈਣ ਦੇ, ਪਹਿਲੇ ਬੰਨੀ ਦਾ ਬਾਅਦ ਚੋਂ ਲਾਈਦਾ। ਇਹਨੇ ਬੜਾ ਕਿਤੇ ਡਾਲਰਾਂ ਵਾਲੇ ਹਾਰ ਪਾਏ, ਉਹ ਫੁੱਲਾਂ ਵਾਲੇ ਹੀ ਹੋਣੇ। ਚਲੋ ਜੀ ਅੱਛਾ ਜੀ, ਠੀਕ ਹੈ ਫਿਰ ਉਸਤਾਦ ਜੀ, ਦੁਨੀਆਂ ਦੋਵੇਂ ਲੱਤਾਂ ਅਗਲੀਆਂ ਬੰਨ ਲੈਣੀਆਂ। ਫਿਰ ਉਸ ਤੋਂ ਬਾਅਦ ਤੁਸੀਂ ਆ ਜਿਹੜੀਆਂ ਪਿਛਲੀਆਂ ਬਾਹਾਂ ਤੇ। ਹਾਂਜੀ ਠੀਕ ਹੈ। ਹਾਂਜੀ। ਪਿਛਲੀਆਂ ਲੱਤਾਂ ਅਗਲੀਆਂ ਤੇ ਪਿਛਲੀਆਂ ਬਾਹਾਂ ਯਾਰ। 2 ਲੱਤਾਂ ਤੇ 2 ਬਾਹਾਂ ਹੁੰਦੀਆਂ ਤੇ ਵਾ। 2 ਅਗਲੀਆਂ ਲੱਤਾਂ ਬਾਹਾਂ ਹੁੰਦੀਆਂ, ਤੇ ਪਿਛਲੀਆਂ ਲੱਤਾਂ ਹੁੰਦੀਆਂ। ਆਹੋ ਓਏ ਤਰਤੀਬ ਤੇ ਸਦਕੇ ਠੀਕ ਜਾ। ਹੈ। ਅਜੇ ਦੋਵੇਂ ਸ਼ਾਮਾਂ ਬੰਨ ਲਈਆਂ, ਫਿਰ ਉਹ ਦੋਵੇਂ ਕਹਿੰਦਾ ਮੈਨੂੰ ਫੜ ਬੰਨ ਲਾ। ਲਈਆਂ। ਠੀਕ ਹੈ ਨਾ, ਫਿਰ ਹੋ ਗਈਆਂ ਅੱਗੇ ਲੱਤ ਰੱਖ। ਕਹਿੰਦਾ ਵੀ ਉਤਾਰੇ ਲੱਤਾਂ ਬੰਨ ਕੇ ਉਹਨੂੰ ਕਹਿਣਾ ਮੈਨੂੰ ਫੜ ਲਾ। ਯਾਰ ਯਾ ਨਹੀਂ ਕੀ ਮਤਲਬ ਕੀ? ਮੈਨੂੰ ਲੱਭ ਲਾ, ਕਹਿੰਦਾ ਸਾਰਾ ਬੰਨ ਕੇ ਉਹਨੂੰ ਕਹਿਣਾ ਮੈਨੂੰ ਫੜ ਲਾ। ਅੱਛਾ ਫਿਰ ਉਸਤਾਦ ਜੀ ਉਹਦੀਆਂ ਜਦੋਂ ਚੱਕੜਬੰਦ ਪਾਉਣਾ, ਅੱਛਾ 2 ਅਗਲੀਆਂ ਪਹਿਲੇ ਬੰਨ ਲਈਆਂ ਬਾਹਾਂ, 2 ਪਿਛਲੀਆਂ ਬੰਨ ਲਈਆਂ ਲੈਦਾ ਰੱਸਾ ਇੱਕ ਹੀ ਹੋਵੇ ਤੇ ਜਵਾਨੀਆਂ 2। ਨਹੀਂ ਰੱਸਾ ਇੱਕ ਹੀ ਹੋਏਗਾ ਨਾ, ਜਦੋਂ ਰੱਸਾ ਇੱਕ ਹੀ ਹੋਏਗਾ। ਅੱਛਾ। ਤੁਸੀਂ ਉਹਨੂੰ ਜਦੋਂ ਜਗੜਬੰਦ ਪਾਓਗੇ ਉਹ ਨਾ, ਚਾਰੇ ਇਕੱਠੀਆਂ ਹੋਣਗੀਆਂ, ਚਾਰੇ ਇਕੱਠੀਆਂ ਹੋ ਉਹ ਡਿੱਗ ਪਏਗਾ। ਨਹੀਂ ਡਿੱਗੇਗਾ ਨਹੀਂ ਹਾਂਜੀ, ਉਹ ਖਲੋਤਾ ਉਹ ਰਹੇਗਾ। ਜਿਵੇਂ ਸਰਕਸ ਵਾਲੀ ਬੱਕਰੀ ਖਲੋਤੀ ਹੁੰਦੀ ਉੱਤੇ, ਹਾਂਜੀ, ਫਿਰ ਟੇਮੂ ਇਹ ਕਿਹੜਾ ਵੈੜਾ ਲਾਲ ਉਹ ਕਰੇ। ਇੰਜ ਕੋਈ ਜ਼ਿੰਦਗੀ ਦੇ ਵਿੱਚ ਕੋਈ ਵੈੜਾ ਵਿਖਾ ਦੇਣਾ, ਉਹਨੇ ਖਲੋਤਾ ਹੀ ਰਹਿਣਾ। ਉਹਨੂੰ ਜਦੋਂ ਤੁਸੀਂ ਇੰਜ ਕਰਕੇ ਮਾੜਾ ਜਿਹਾ ਹਲਕਾ ਢੋੜੇ ਜਿਹਾ ਮਾਰੋਗੇ ਨਾ, ਉਹ ਫੇਰ ਡਿੱਗੇਗਾ। ਅੱਛਾ ਡਿੱਗ ਪਿਆ, ਠੀਕ ਹੈ। ਠੀਕ ਹੈ। ਤੇ ਫੌਰਨ ਉਹਦੇ ਉੱਤੇ ਬਹਿ ਜਾਓ ਸਾਰੇ ਜਣੇ। ਸਾਰੇ ਜਣੇ। ਆਹੋ। ਤੇ ਉਹਨੂੰ ਕੋਵੇਂ ਵਿੱਚ ਨਾਲ ਵਾਲੇ ਚੌਂਕ ਲੈ ਜਾ। ਯਾਨੀ ਕਿ ਫਿਰ ਕੋਈ ਵੈੜਾ ਭਰ ਕੇ ਟੁਰਨਾ ਜੀ। ਹੈ ਵਾਹ। ਠੀਕ ਹੈ। ਉਹਨੂੰ ਸੁਧਾਰ ਮੰਡੀ ਵਾਲ ਪਾ ਲਓ, ਉਹ ਫਿੱਟੇ ਮੂੰਹ ਸਾਰੇ ਉਹਦੇ ਉੱਤੇ ਬਹਿ ਜਾਓ। ਗੱਲ ਕਰਨ ਵਾਲੀ ਭਾਈ ਇੰਜ ਹੀ ਕਰੀਦਾ। ਉੱਤੇ ਬਹਿ ਕੇ ਕੀ ਕਰਨਾ ਉਹਦੇ? ਅੱਛਾ ਉਹ ਤਰੀਕਾ ਇਹਨੇ ਸਹੀ ਦੱਸਿਆ, ਜਿਹੜਾ ਜਗੜਬੰਦ ਪਾ ਕੇ ਨਾ, ਉਹ ਜੇ ਚਾਰੇ ਪੈਰ ਜਿਹੜੇ ਲੱਤਾਂ ਜੁੜ ਜਾਂਦੇ, ਫਿਰ ਉਹਨਾਂ ਨੂੰ ਇੰਜ ਸੁੱਟਣਾ, ਉੱਥੋਂ ਤੱਕ ਸਹੀ ਆ। ਉੱਤੇ ਬਹਿਣ ਵਾਲੀ ਲੌਜਿਕ ਨਹੀਂ ਫੈਸਲ ਸਾਹਿਬ ਰਲਣ ਦੀ। ਉੱਠ ਜਾਏਗਾ, ਉੱਠਣ ਨਹੀਂ ਦੇਣਾ ਉਹਨੂੰ। ਉਹ ਜਦੋਂ ਲੱਤਾਂ ਉਹਦੀਆਂ ਵੱਜੀਆਂ ਚਾਰੇ, ਉਹ ਕਿੱਦਾਂ ਉੱਠੇਗਾ? ਉੱਠ ਜਾਂਦੇ ਨੇ, ਕਈ ਉੱਠ ਜਾਂਦੇ ਨੇ। ਤੇ ਉੱਤੇ ਬੰਦਾ ਵੱਟਾ ਰੱਖ। ਅੱਛਾ ਕਿੰਨੇ ਜਾਣੇ ਪਾਉਣੇ ਉੱਤੇ? ਉਸਤਾਦ ਜੀ ਕੋਸ਼ਿਸ਼ ਹੁੰਦੀ ਕਿ 3 ਜਣੇ ਹੋਣ। ਓਕੇ, ਠੀਕ ਹੈ। ਮੈਚ ਨਹੀਂ ਹੁੰਦੇ। ਉਸ ਤੋਂ ਬਾਅਦ ਉਹਦੀ ਤੁਸੀਂ ਗਰਦਨ ਭੰਨਣੀ ਇੰਜ ਕਰਕੇ। ਠੀਕ ਹੈ। ਪਿੱਛੋਂ ਜਾ ਕੇ ਨਹੀਂ ਫਰੰਟ ਤੋਂ। ਫਰੰਟ ਤੋਂ। ਠੀਕ ਹੈ। ਉਹਦੀ ਗਰਦਨ ਫੜ ਕੇ ਨਾ ਤੁਸੀਂ ਇਹ ਇੰਜ ਕਰਕੇ ਉਹਦੇ ਨਾਲ ਜੋੜ ਦੇਣੀ। ਠੀਕ ਹੈ। ਬੈਕ ਤੇ ਜਿਹੜੀ ਆ ਜਿਹੜੀ ਉਹਦੇ ਬਣਗਾ ਜਿਹੜਾ ਨਾ, ਉਹਦੇ ਨਾਲ ਉਹਦੀ। ਠੀਕ ਹੈ। ਫਿਰ ਉਸ ਤੋਂ ਬਾਅਦ ਤੁਸੀਂ ਤਕਬੀਰ ਕੋਸ਼ਿਸ਼ ਕਰਨੀ ਹੈ ਕਿ ਸਾਰੇ ਘਰ ਲੈ ਜਿੰਨੇ ਵੀ ਤੁਸੀਂ ਫੈਮਿਲੀ ਮੈਂਬਰ ਹੈਗੇ ਹੋ, ਸਾਰੇ ਛੁਰੀ ਨੂੰ ਹੱਥ ਲਾ ਲਓ। ਇਹ ਕਿੱਥੇ ਲਿਖਿਆ, ਕੀ ਹਿਸਾਬ ਹੈ ਕਿ ਛੁਰੀ ਨੂੰ ਹੱਥ ਲਾਉਣਾ? ਦੱਸ ਉਸਤਾਦ ਜੀ ਇੰਨੇ ਵੱਡੇ ਹੋ ਗਏ, ਤੁਹਾਨੂੰ ਪਤਾ ਹੀ ਨਹੀਂਗਾ। ਤੇ ਮੈਂ ਇਹੀ ਤੈਨੂੰ ਕਹਿੰਦਾ ਵੀ ਤੂੰ ਐਡਾ ਵੱਡਾ ਹੋ ਗਿਆ, ਤੈਨੂੰ ਇਹੀ ਪਤਾ ਉਦੋਂ ਦਾ। ਸਾਜੀ ਗੱਲ ਸੱਚੀ ਆ, ਘਰ ਦੇ ਸਾਰੇ ਜੀਆਂ ਕੋ ਹੱਥ ਉਹ ਨਹੀਂ ਕੋਈ ਨਹੀਂ ਹੈਗਾ ਮੇਰੇ ਇਦਾਂ ਹੀ ਹੋਇਆ ਵਾ। ਹੱਥ ਲਾਉਣਾ, ਨੀਅਤ ਦੀ ਗੱਲ ਹੁੰਦੀ। ਉਹ ਯਾਰ ਅੱਛਾ ਫਿਰ ਠੀਕ। ਫਿਰ ਉਸ ਤੋਂ ਬਾਅਦ ਇਹਨੇ ਤਕਬੀਰ ਚੁਰੀ ਨੂੰ ਹੱਥ ਲਵਾਇਆ, ਚੁਰੀ ਸਿੱਧੀ ਕਰਕੇ ਸਾਰਿਆਂ ਨੂੰ ਹੱਥ ਲਵਾਉਣ, ਉਹਦਾ ਦੇ ਹੱਥ ਪੜਨੀ। ਉਹ ਮੁੜ ਕੇ ਸ਼ਾਮ ਨੂੰ ਸਾਰੇ ਇੰਜ ਮਿਲ ਜਾਂਦੇ। ਸਾਰੇ ਆ ਜੱਫੀ ਪਾਪਾ ਜੀ। ਅੱਛਾ ਮੂੰਹ ਉੱਪਰ ਕਰਨਾ ਇੰਜ, ਮੂੰਹ ਉਹਦਾ ਪਿੱਛੇ ਕਰ ਦੇਣਾ ਬੈੜੇ ਦਾ। ਅੱਛਾ ਜੀ ਫਿਰ ਉਸ ਤੋਂ ਬਾਅਦ ਉਸਤਾਦ ਜੀ ਤੁਸੀਂ ਜਦੋਂ ਤਕਬੀਰ ਫੇਰਨੀ ਹੈਗੀ ਨਾ, ਹਾਂਜੀ ਤਕਬੀਰ ਤੋਂ ਤਕਰੀਬਨ ਕਮ ਤੋਂ ਕਮ 45 ਮਿੰਟ ਤੱਕ, ਜਦੋਂ ਤੱਕ ਉਹਦੀ ਜਾਨ ਕਾਇਦਾ ਨਿਕਲ ਨਹੀਂ ਜਾਂਦੀ, ਗੋਸ਼ਤ ਠੰਡਾ ਨਹੀਂ ਹੋ ਜਾਂਦਾ, ਉਦੋਂ ਤੱਕ ਤੁਸੀਂ ਨਹੀਂ ਛੇੜਨਾ ਉਹਨੂੰ। ਓਏ 5 ਤੋਂ 10 ਮਿੰਟ ਨਹੀਂ ਲੱਗਦੇ, ਕਿਹੜੇ 45 ਮਿੰਟ ਤੱਕ। ਕਿਹੜਾ ਦੱਸ।
ਏਡੇ ਵੱਡੇ ਹੋ ਗਏ 45 ਮਿੰਟ ਚ ਅਗਲੇ ਵਿਹੜਾ ਪੂਰਾ ਕਰਕੇ ਹੋ ਜਾਂਦੇ ਆ। ਬਸ ਕਰਿਆ ਕਰੋ ਉਹ ਜਾ ਤੈਨੂੰ ਕੀ ਪਤਾ, ਏਡੇ ਵੱਡੇ ਹੋ ਗਏ ਤੁਹਾਨੂੰ ਇੰਨਾ ਹੀ ਨਹੀਂ ਪਤਾ ਉਸਤਾਦ ਜੀ। ਤੇ ਤੂੰ ਐਡਾ ਵੱਡਾ ਹੋ ਗਿਆ ਤੈਨੂੰ ਇਹ ਨਹੀਂ ਪਤਾ ਵੀ ਛੁਰੀ ਫਿਰਨ ਲੱਗਾ ਦਾ ਮੂੰਹ ਵੀ ਕਾਬੇ ਵਾਲ ਕਰਨਾ ਵਾ। ਹਾਂਜੀ ਇਹ ਦੱਸਿਆ ਹਾਂਜੀ ਉਸਤਾਦ ਜੀ ਕੀ ਹੁਣ ਮੈਂ ਦੱਸਿਆ ਨਹੀਂ ਕਿਹਨੂੰ ਦੱਸਿਆ ਨੇ? ਮੈਨੂੰ ਦੱਸਿਆ ਤੁਸੀਂ ਕਹਾ ਮੂੰਹ ਪਿੱਛੇ ਨੂੰ ਕਰਨਾ ਵਾ ਤੇ ਮੋਬਾਈਲ ਕੱਢ ਕੇ ਸੈਲਫੀ ਲੈ ਲੈਣੀ ਐ ਕਰਕੇ ਐਡਾ ਵੱਡਾ ਹੋ ਗਿਆ ਮਾਈਕ ਪੁੱਠਾ ਹੋਇਆ ਇਹ ਤੁਹਾਨੂੰ ਪਤਾ ਨਹੀਂ ਆ। ਨਾਲੇ 45 ਮਿੰਟ ਕਿਹੜੇ ਹੁੰਦੇ ਇਹ ਤੇ ਮੈਂ ਕਦੀ ਵੇਖੇ ਨਹੀਂ। ਕਸਾਈ ਨੇ ਥੱਲੇ ਤਕਬੀਰ ਪੜਤੀ, ਉਹ ਬਾਅਦ ਚੋਂ ਕਹਿੰਦੇ ਯਾਰ ਸਿਗਰਟ ਮਿਲੋ ਉਹਨੂੰ ਠੰਡਾ ਹੋ ਇਦਾਂ ਨਹੀਂ, ਇਦਾਂ ਦੇ ਖੱਲ ਵੀ ਉਹ ਸਾਰਾ ਕੁਝ ਉਹ ਨਹੀਂ ਐਵੇਂ ਬਕਵਾਸ ਕਰਦਾ। ਉਹਨੇ ਫੌਰਨ ਫੈਸਲ ਸਾਹਿਬ ਫੌਰਨ ਅੱਛਾ ਊਂਠ ਦਾ ਤਰੀਕਾ ਦੱਸ। ਊਂਠ ਦਾ ਊਂਠ ਦਾ ਅੱਲਾ ਤੁਹਾਡਾ ਭਲਾ ਕਰੇ ਉਸਤਾਦ ਜੀ। ਊਂਠ ਉਹ ਨਹੀਂ ਜਿਹੜਾ- ਮੈਨੂੰ ਪਤਾ। ਨਹੀਂ ਊਂਠ ਦਾ ਮੈਨੂੰ ਪਤਾ ਉਸਤਾਦ ਜੀ, ਉਹ ਲੈ ਕਿਉਂਕਿ ਅਸੀਂ ਕਸਾਈ ਹੈਗੇ ਹਾਂ ਮੁਕੰਮਲ ਤੌਰ ਤੇ ਅਲਹਮਦੁਲਿਲਾ ਸਾਨੂੰ ਪਤਾ ਹੈਗਾ। ਅੱਛਾ ਊਂਠ ਦਾ ਕੀ ਕਰਨਾ? ਤਾਈ ਊਂਠ ਦਾ ਵੀ ਤੁਸੀਂ ਇੰਝ ਹੀ ਕਰਨਾ, ਤੁਸੀਂ ਪੱਠੇ ਆ ਨਾ ਛੱਤ ਤੇ ਰੱਖਣੇ ਨੇ, ਕਿਉਂਕਿ ਉਹਦਾ ਮੂੰਹ ਲੰਬਾ ਹੁੰਦਾ। ਤੇ ਪਾਣੀ ਨਹੀਂ ਪਾਉਣਾ ਪਹਿਲੇ? ਪਾਣੀ ਵੀ ਛੱਤ ਤੇ ਰੱਖ ਦੋ, ਠੀਕ ਹੈ। ਛੱਤ ਤੇ ਕਾਤੋਂ ਰੱਖਣਾ? ਉਸਤਾਦ ਜੀ ਉਹਦਾ ਮੂੰਹ ਲੰਬਾ ਹੁੰਦਾ ਨਾ, ਉਤੋਂ ਆਪੀ ਖਾਈ ਜਾਊਗਾ, ਥੱਲੇ ਨਾ ਰੱਖੋ, ਉਹਨੂੰ ਤਕਲੀਫ ਨਹੀਂ ਦੇਣੀ ਤੁਸੀਂ। ਉਹ ਮਕਾਨ ਟ੍ਰਿਪਲ ਸਟੋਰੀ ਹੋਵੇ ਤੇ ਹੈਂ? ਐਡਾ ਊਂਠ ਕਿੱਥੋਂ ਲਿਆਈਏ? ਫਿਰ ਮਕਾਨ ਊਂਠ ਦੂਸਰੀ ਸਟੋਰੀ ਤੇ ਬਿਠਾ ਲਓ। ਮੂੰਹ ਯਾਰ ਸੈਕਿੰਡ ਤੁਸੀਂ ਜ਼ਰੂਰ ਫਸਟ ਫਲੋਰ ਤੇ। ਨਹੀਂ ਇਹ ਕੀ ਲੌਜੀਕ ਆ? ਉਹਦੀ ਲੌਜੀਕ ਆ ਨਾ, ਹੁਣ ਮੈਂ ਤਾਂ ਨਹੀਂ ਕਹਿ ਸਕਦਾ। ਉਹਨੇ ਬੜਾ ਅੱਗੋਂ ਪਤਾ ਨਹੀਂ ਕਿੰਨਾ ਕਹਿੰਦਾ 45 ਮਿੰਟ ਯਾਰ ਆ ਤੇ ਗੱਲ ਹੀ ਨਹੀਂ। ਉਹ 45 ਮਿੰਟ ਚ ਅੱਛਾ ਹੋ ਜੀ ਊਂਠ ਜਾਂਦਾ। ਦਾ ਊਂਠ ਦਾ ਉਸਤਾਦ ਦੱਸੋ। ਜੀ ਊਂਠ ਦਾ ਨਾ ਤੁਸੀਂ ਖੱਬਾ ਪੈਰ ਬੰਨਣਾ। ਖੱਬਾ ਪੈਰ ਹਾਂਜੀ ਬੰਨ ਦੇਣਾ। ਪਿਛਲਾ ਨਹੀਂ ਅਗਲਾ। ਨਾਲੇ ਕਹਿੰਦਾ ਅਗਲੀਆਂ ਬਾਹਾਂ ਹੁੰਦੀਆਂ। ਨਹੀਂ ਊਂਠ ਦਾ ਖੱਬਾ ਊਂਠ ਨਹੀਂ, ਦਾ ਅੱਛਾ ਊਂਠ ਦੀਆਂ ਚਾਰੇ ਲੱਤਾਂ ਹੁੰਦੀਆਂ। ਉਹਨੇ ਊਂਠ ਦੀਆਂ ਦੋ ਲੱਤਾਂ ਹੁੰਦੀਆਂ ਨੇ ਤੇ ਦੋ ਬਾਹਾਂ। ਬਾਹਾਂ ਕਿਹੜੀਆਂ ਹੁੰਦੀਆਂ ਨੇ? ਬਾਹਾਂ ਉਹਦੀਆਂ ਪਿਛਲੀਆਂ ਹੁੰਦੀਆਂ ਨੇ। ਉਹ ਨਹੀਂ ਪਿਛਲੀਆਂ ਨਹੀਂ ਹੁੰਦੀਆਂ। ਉਹ ਮੈਂ ਅਗਲੀਆਂ ਕਹਿਤੀਆਂ ਵਾ। ਉਹ ਬਾਵਾ ਉਹਦੇ ਊਂਠ ਭਰਾ ਹੁੰਦੇ ਨਾ ਨਾਲ ਉਹ ਅੱਛਾ ਜੀ ਫਿਰ ਠੀਕ, ਉਹਦੀਆਂ ਨੂੰ ਸਾਰੀ ਸੱਜੇ ਜਿਹੜੀ ਲੱਤ ਹੈਗੀ ਹੈ ਨਾ, ਉਹਨੂੰ ਤੁਸੀਂ ਨਾ ਫੋਲਡ ਕਰ ਲੈਣਾ ਇੰਜ ਕਰਕੇ। ਠੀਕ ਹੈ। ਫੋਲਡ ਕਰਕੇ ਉਹਨੂੰ ਬੰਨ ਦੇਣੀ ਹੈ ਲੱਤ। ਇੱਕ ਲੱਤ ਦੀ ਇੱਕ ਲੱਤ, ਸਿਰਫ ਇੱਕ ਲੱਤ ਬੰਨਣੀ ਹੈ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਉਸਤਾਦ ਜੀ ਨੂੰ ਤਕਬੀਰ ਫੇਰਨੀ। ਤੇ ਪਾਣੀ ਪਾਣੀ ਪਿਲਾ ਪਲੂ ਤਕਬੀਰ? ਦੇਣਾ। ਤੇ ਪੱਠੇ ਪੱਠੇ ਵੀ ਖਵਾਣੇ ਪਹਿਲੇ। ਤੇ ਸਵਾਣਾ ਤੇ ਸਵਾਉਣਾ ਨਹੀਂ ਨੂੰ ਉਸਤਾਦ ਉਹਨੂੰ ਜੀ ਨੀਂਦ ਚ ਹੀ ਕਰ ਦੇਣਾ। ਉਸਤਾਦ ਜੀ ਊਂਠ ਐਕਟਿਵ ਹੁੰਦਾ, ਨਹੀਂ ਪੱਠੇ ਸਾਲ ਆਲਰੇਡੀ ਐਕਟਿਵ ਨਹੀਂ ਹੁੰਦਾ। ਆ ਜ਼ਿਆਦਤੀ ਊਂਠ ਤੂੰ 1 ਮਿੰਟ ਚ ਕਰਨੇ ਆ। ਅੱਛਾ ਛੁਰੀ ਫਿਰਨ ਤੋਂ ਬਾਅਦ ਕਿੰਨੀ ਦੇਰ ਠੰਡਾ ਕਰਨਾ? ਉਹ ਫੌਰਨ ਕਰ ਲਓ ਭਾਵੇਂ, ਤੁਹਾਡੀ ਆਪਣੀ ਦੇਰ। ਜੀ ਊਂਠ ਨਾਲ ਜ਼ਿਆਦਤੀ ਕਰ ਰਿਹਾ, ਪੂਰਾ ਐਂਟਰਟੇਨਮੈਂਟ ਨਹੀਂ ਉਹਨੂੰ ਯਾਰ। ਏਦਾਂ ਨਹੀਂ, ਇੱਕ ਤੇ ਊਂਠ ਇਹਨੇ ਬੰਨ ਤੇ ਲਿਆ ਵਾ, ਉਹਦੀ ਜ਼ਿਬਾ ਕਿੱਦਾਂ ਕਰਨਾ? ਉਹਨੂੰ ਸੁੱਟਣਾ ਵਾ ਜਾਂ ਕਿੱਦਾਂ ਕਰਨਾ ਜ਼ਿਬਾ? ਉਹਨੂੰ ਨਹੀਂ ਛੱਡਣਾ, ਹਾਂ ਉਹਨੂੰ ਨਹੀਂ ਛੱਡਣਾ। ਉਹਨੇ ਸੁੱਟਣੀ ਹੈ ਨਾ। ਕਹਿੰਦਾ ਜ਼ਿੰਦਗੀ ਉਹ ਦੇਖਿਆ ਕਿ ਵੀਡੀਓ ਦੇ ਵਿੱਚ ਕਰੈਕਟਰ ਨੂੰ ਮਾਰਦਾ ਲੱਤ। ਉਹਨੇ ਇੱਕ ਲੱਤ ਬੰਨ ਕੇ ਈਜ਼ੀ ਹੋ ਗਿਆ। ਉਹਨੇ ਕਿਹਾ ਉਹਨੇ ਉਹ ਚੁੱਕ ਕੇ ਨਾ ਇੱਕੋ ਹੀ ਉਹਨੇ ਇਸ ਕਿਸਮ ਦਾ ਉਹਦੇ ਇੱਥੇ ਪੰਚ ਕਰਾਇਆ ਉਸਤਾਦ ਜੀ, ਜਾ ਹੀ ਰਿਹਾ ਵਾ। ਉਹ ਮਰ ਗਿਆ ਮੇਰਾ ਹਾਲ। ਉਹ ਉਹਨੇ ਬਚੇ ਐ ਕਰਕੇ ਊਂਠ ਵਾਪਸ ਫੇਰਿਆ। ਆਹੋ ਉਹਨੇ ਹਲੇ ਚੁਬੋਈ ਆ ਸਹੀ ਤਰ੍ਹਾਂ। ਉਸਤਾਦ ਜੀ ਤੁਹਾਨੂੰ ਇਹ ਪਤਾ ਕਿ ਊਂਠ ਦੇ ਪੱਠੇ ਅੱਗੇ ਨਹੀਂ ਪਾਈਦੇ, ਬੈਕ ਸਾਈਡ ਤੇ ਪਾਈਦੇ। ਹਾਂਜੀ ਉਹਦੀ ਗਰਦਨ ਲੰਬੀ ਹੁੰਦੀ ਐ, ਪਿੱਛੋਂ ਦੀ ਆ ਕੇ ਖਾਂਦਾ। ਸੀਰੀਅਸਲੀ ਉਸਤਾਦ ਇਸ ਜੀ। ਆ ਕਿਆ ਬਾਤ ਹੈ, ਤਾਰੀਖ ਬੜੀ ਇਸ ਬੱਚੇ ਨੇ। ਯਾਰ ਤੂੰ ਸਾਰਾ ਗੱਜਾ ਤੈਨੂੰ ਮੈਂ ਜੈਨੂਇਨ ਗੱਲ ਦੱਸਾਂ। ਕੌਣ ਸੁਣਾ ਰਿਹਾ ਸੀ ਕੱਲ ਗੱਲ ਕਿ ਸਾਡੇ ਮਹੱਲੇ ਚੱਕੀ ਦੁੰਬਾ ਖੜਾ ਸੀ। ਹਾਂਜੀ ਉਹ ਚੱਕੀ ਲਾਗ ਲੈ ਉਸਤਾਦ ਬਹਾਦਰ ਚੱਕੀ ਦੁੰਬਾ ਖੜਾ ਵਾ, ਕਰੈਕਟਰ ਆਇਆ, ਉਹਨੇ ਪਿੱਛੇ ਕੋਈ ਸਪੋਰਟ ਲਾਈ ਹੈ ਰੇਡੀ ਟੈਪ ਤੇ ਚੱਕੀ ਲਾ ਕੇ ਲੈ ਗਏ ਖਲੋਤੇ ਨਹੀਂ। ਰਹਿ ਗਿਆ। ਪੋਸੀਬਲ ਹੀ ਨਹੀਂ ਹੈਗਾ। ਉਹ ਯਾਰ ਨਹੀਂ ਉਹ ਯਾਰ ਮੈਂ ਕੌਣ ਸੁਣਾ ਰਿਹਾ ਸੀ? ਉਸਤਾਦ ਬਹਾਦਰ ਬਹਾਦਰ। ਉਹ ਸਹੀ ਕਹਿੰਦਾ ਭਾਈ ਇਦਾਂ ਹੀ ਦੁੰਬਾ ਖੜਾ, ਕਹਿੰਦਾ ਉਹਨੇ ਭਾਈ ਪਿੱਛੇ ਕਰੇਟ ਟੈਪ ਛੋਟੀ ਫਸਾਈ, ਚੱਕੀ ਲਾਈ, ਕਹਿੰਦਾ ਦੁੰਬਾ ਉਦਾਂ ਹੀ ਖਾਲੀ ਖੜਾ, ਕਹਿੰਦਾ ਉਹ ਦੁੰਬਾ ਤੇ ਜਾਂਦਾ ਕਹਿੰਦਾ ਉਂਗਲ ਤੇ ਚੱਕ ਘੁਮਾਉਂਦਾ ਜਾਂਦੇ ਆ ਉਹ ਦੁੰਬਾ ਐ ਲੱਗੇ ਜਿਵੇਂ ਇਸਤਰੀ ਰੱਖੀ ਕਿਸੇ ਨੇ ਵੀ ਪਿੱਛੇ ਹੈ ਹੀ ਕੁਛ ਨਹੀਂ। ਮੱਲੇ ਦੀ ਸ਼ੋਪਿੰਗ ਕਰ ਰਹੇ। ਨਹੀਂ ਉਹ ਉਹਦੀ ਚੱਕੀ ਕਮਾਉਣੀ ਤੋਂ ਚੱਕੀ ਜਾਂਦਾ ਖੜਕਾ ਦੇਖਣਾ ਵੀ ਕਿੰਨੇ ਕਾ ਵਿੱਚ। ਉਹ ਫਿੱਟੇ ਹੁੰਦੇ। ਉਹ ਨਹੀਂ ਇੰਝ ਹੁੰਦਾ ਹੀ ਨਹੀਂਗਾ ਉਸਤਾਦ। ਜਿਹੜਾ ਚੱਕੀ ਨਾ ਆਇਆ ਕਰਨ। ਨਹੀਂ ਉਸਤਾਦ ਜੀ ਇੰਝ ਹੋ ਸਕਦਾ ਤੁਹਾਡੇ ਮੰਨਣ ਚ ਆਉਂਦਾ, ਤੇ ਜਿੰਜ ਤੁਸੀਂ ਕਹਿੰਦੇ ਇੰਜ ਹੁੰਦਾ। ਓਏ ਬਹੁਤ ਕੁਝ ਹੁੰਦਾ ਦੁਨੀਆ 'ਚ, ਬਹੁਤ ਕੁਝ ਹੁੰਦਾ ਵਾ। ਲੇਕਿਨ ਉਸਤਾਦ ਜੀ ਜਿਹੜਾ ਉਹ ਬਗੈਰਤੀ ਕੀਤੀ ਹੈ, ਬੜਾ ਵਾਇਰਲ ਵੀ ਹੋਇਆ। ਉਹਨਾਂ ਨੇ ਉਹ ਨਹੀਂ ਜਿਹੜਾ ਹੁੰਦਾ ਭੇਡੂ, ਹਾਂਜੀ ਉਹਨੂੰ ਨਾ ਬੁੰਨਿਆ, ਠੀਕ ਹੈ, ਉਹ ਖੱਲ ਲਾਈ ਆ ਸਮਾਦ ਨੇ। ਉਹਦੇ ਉੱਤੇ ਭਾਈ ਸਮੱਧ ਦੇ ਨਾਲ ਖੱਲ ਲਾਤੀ ਬੱਕਰੇ ਖੱਲ ਦੀ। ਜੋੜ ਦਿੱਤੀ ਤੇ ਏਦਾਂ ਬੱਕਰਾ ਹੀ ਆ। ਬਣਾਤਾ ਉਹਨੇ, ਤੇ ਵੇਖ ਤੇ ਉਹਨਾਂ ਨੇ 80,000 ਦਾ ਵੇਚਤਾ। ਇਦਾਂ ਹੀ ਆ। ਉਹ ਜਾ ਆਹ ਤਾਂ ਝੂਠ ਹੈ ਉਹ ਉਸਤਾਦ ਜੀ। ਭਾਈ ਸਹੀ ਬਾਹਰ ਵਾਲੀ ਹੈ। ਵੀਡੀਓ ਯਾਰ ਵੇਖ ਲੈ ਵੀਡੀਓ। ਉਹ ਤੇ ਕਸਾਈ ਨੇ ਛੁਰੀ ਫੇਰੀ ਖੂਨ ਹੀ ਨਿਕਲਿਆ, ਸਮਾਧੀ ਆਈ ਜਾਂਦੇ ਜੀ। ਉਹਨੇ ਕਿਹਾ ਇਹ ਕਿਹੜਾ ਲੈ ਮਰੇ ਤੁਸੀਂ। ਉਹ ਨਹੀਂ ਉਹਨੇ ਤੂੰ ਮੈਨੂੰ ਵੀ ਨਾਲ ਫੇਕ ਕਰਦਾ। ਉਹ ਜਾਂਦੇ ਯਾਰ ਸਮਾਧੀ ਆਈ ਜਾਂਦੀ। ਉਹ ਨੇ ਅੱਧ ਚ ਸੀਗੇ ਲੈ ਕੇ ਆਉਂਦੇ, ਅੱਧੀ ਖਾਲਾ ਸੀਗੀ, ਕਹਿੰਦੇ ਉਹ ਬੱਕਰੇ ਦੀ ਚੁੰਡੀ ਦੇ ਉੱਤੇ ਦੋ। ਉਹ ਨਹੀਂ ਯਾਰ, ਅੱਛਾ ਊਂਠ ਦਾ ਮੈਂ ਦੱਸਣ ਡਿਆ ਸੀਗਾ। ਊਂਠ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਦੇ ਨਾ ਬੱਚੇ ਤੁਹਾਡੇ ਜਿੰਨੇ ਵੀ ਨੇ, ਕਿਉਂਕਿ ਅੱਲਾਹ ਪਾਕ ਤੌਫੀਕ ਦੇਵੇ ਸਭ ਨੂੰ ਕਰੋ ਊਂਠ, ਕਿਉਂਕਿ ਅਸੀਂ ਤੇ ਕਰਦੇ ਰਹਿੰਦੇ ਆ। ਹੈ ਆਹੋ ਏਦਾਂ ਗੱਲਾਂ ਹੀ ਕਰਦੇ ਰਹਿੰਦੇ ਆ। ਸਾਈਡ ਤੇ ਇਹਨਾਂ ਦੀ ਗਲੀ ਝੂਠ ਆਉਂਦਾ, ਉਹਨੂੰ ਸਾਈਡ ਤੇ ਕਰ। ਕਦੀ ਵੀ ਨਹੀਂ ਇਹਨਾਂ ਦੀ ਗਲੀ ਚੋਂ ਊਂਠ ਦਾ ਮੈਂ ਤੁਹਾਨੂੰ ਦੱਸਦਾ ਕਿੱਦਾਂ ਕਰੀਦਾ। ਐਵੇਂ ਤੁਸੀਂ ਇਹ ਠੰਡਾ ਕਰਨ ਵਾਲੇ, ਠੰਡਾ ਕੀ ਫੂਕਾਂ ਮਾਰਨੀਆਂ। ਊਂਠ ਪਤਾ ਕਿੱਦਾਂ ਕਰੀਦਾ? ਕਿੱਦਾਂ ਕਰੀ? ਪਹਿਲੇ ਉਹਨੂੰ ਪੱਠੇ ਖਵਾਈ ਦੇ, ਤੁਸੀਂ ਸਹੀ ਕਿਹਾ, ਲੱਤਾਂ ਵੀ ਨਹੀਂ ਉਹਦੀਆਂ ਬੰਨੀ ਦੀ,
ਉਹਨੂੰ ਨਾ ਇੰਨੀ ਕੁ ਪਹਿਲੇ ਗਾਚੀ ਖਵਾਈ ਦੀ। ਗਾਚੀ ਹਾਂ, ਜੇ ਖਾ ਲਵੇ ਤੇ ਫਿਰ ਕਰ ਲਓ, ਜੇ ਨਾ ਖਾਵੇ ਤੇ ਫਿਰ ਉਹਨੂੰ ਠੰਡਾ ਕਰੀਦਾ ਹੁੰਦਾ। ਨਹੀਂ ਤੇ ਜੇ ਖਾ ਲਵੇ ਤੇ ਕਿਉਂ? ਉਹ ਖਾ ਲਵੇ ਫਿਰ ਕਰ ਲਓ। ਤੇ ਫਿਰ ਗਾਚੀ ਦਾ ਕੀ ਲੌਜਿਕ ਹੋਇਆ ਵਿੱਚ? ਉਹ ਭਾਈ ਇਹ ਇਦਾਂ ਹੀ ਇਹ ਹੁੰਦਾ ਵਾ ਨਾ, ਪਹਿਲੇ ਉਹ ਅੰਦਰੋਂ ਨਿਢਾਲ ਕਰਦੇ ਆ ਊਂਠ ਨੂੰ, ਊਂਠ ਨਿਢਾਲ ਨਾ ਹੋਵੇ ਤੇ ਉਹ ਸਾਨੂੰ ਅੱਛਾ ਜੀ ਤੁਸੀਂ ਦੱਸੋ ਊਂਠ ਕਿ ਦੀ ਸਭ ਤੋਂ ਜ਼ਿਆਦਾ ਜਿਹੜਾ ਖੂਨ ਜਿਹੜੀ ਗਰਦਸ਼ ਕਰਦਾ ਨਾ 1.9 ਕਿਲੋਮੀਟਰ, ਠੀਕ ਹੈ, ਉਹਦੀ ਗਰਦਸ਼ ਹੁੰਦੀ ਹੈ ਖੂਨ ਦੀ, ਬਲੱਡ ਸਰਕੂਲੇਸ਼ਨ, ਠੀਕ ਹੈ ਨਾ। 1 ਮਿੰਟ ਦੇ ਵਿੱਚ ਕੋਈ 79 ਵਾਰੀ ਉਹਦਾ ਆ ਇਧਰੋਂ ਮੈਨੂੰ ਵੀ ਦੇ ਦੇ ਯਾਰ। ਸਰਕੂਲੇਸ਼ਨ ਬਲੱਡ ਦੀ ਹੁੰਦੀ ਆ ਯਾਰ 1 ਪੁਆਇੰਟ ਤੇ ਉਹ ਪਿੱਤਾ ਕਿਦਾਂ ਕੱਢੀ ਦਾ? 1.9 ਕਿਲੋਮੀਟਰ ਲੈ ਕਿਤੇ ਮੀਟਰ ਲਾ ਕੇ ਆ ਗਿਆ ਕਿਤੇ। ਪਤਾ ਦਿੰਦਾ ਯਾਰ। ਉਹ ਤੈਨੂੰ ਨਹੀਂ ਪਤਾ ਯਾਰ, ਅੱਛਾ ਯਾਰ ਫੇਰ ਚਵਲਾ ਮਾਰਦਾ। ਅੱਛਾ ਯਾਰ ਅੱਗੇ ਦੱਸ ਨਾ। ਸਹੀ, ਊਂਠ ਨੂੰ ਸਭ ਤੋਂ ਪਹਿਲੇ ਨੰਬਰ ਤੇ ਨਾ ਊਂਠ ਨੂੰ ਹਾਂਜੀ ਤੁਸੀਂ ਬੱਚਿਆਂ ਨੂੰ ਮਿਲਾਣਾ। ਊਂਠ ਬੜਾ ਯਾਨੀ ਕਿ ਦੋਸਤਾਨਾ ਮਾਹੌਲ ਹੁੰਦਾ ਊਂਠ ਦਾ। ਬੱਚਿਆਂ ਨਾਲ ਮਿਲਾਣਾ, ਆਪਣੇ ਰਿਸ਼ਤੇਦਾਰਾਂ ਨਾਲ ਮਿਲਾਓ ਉਹਨੂੰ, ਮੁਹੱਲੇਦਾਰਾਂ ਨਾਲ ਮਿਲਾਓ। ਜਿਹੜੇ ਦੂਰ ਰਹਿੰਦੇ ਠੀਕ ਉੱਧਰ ਹੈ। ਲੈ ਜਾਈਏ, ਹੈ ਜਿਹੜੇ ਦੂਰ ਸ਼ਹਿਰਾਂ 'ਚ ਰਹਿੰਦੇ ਇਦੋਂ ਉੱਧਰ ਚੌਥੇ ਦਿਨ ਤੁਸੀਂ ਪਹੁੰਚਣਾ ਮੁਲਤਾਨ ਫੁੱਫੀ ਕੋਟ ਲੈ। ਹਾਂਜੀ ਕਹਿੰਦਾ ਭਰਾਤ ਰਾ ਲਿਓ। ਉਹਨੂੰ ਰਿਸ਼ਤੇਦਾਰਾਂ ਨਾਲ ਮਿਲਾਓ, ਵਿਆਹਾਂ ਦੇ ਕਾਰਡ ਤੇ ਦੇਖੋ ਬੇਗਮ ਊਂਠ ਵਾ ਊਂਠ ਨਹੀਂ, ਬਈ ਪੈਦਲ ਨਹੀਂ ਕੀਤਾ ਇਹ। ਊਂਠ ਬੇਗਮ ਵਾ ਉਹ ਲਿਖ ਸੋ ਜਾ। ਊਂਠ ਵਾ ਊਂਠ ਨਹੀਂ। ਊਂਠ ਨਹੀਂ। ਆਹ ਇੰਨਾ ਫਰੈਂਕ ਹੋ ਜਾਓ, ਉਹ ਜਾਣ ਦੋ ਜਰਾਬ ਕੀ ਉਹ ਯਾਰ ਇੰਜੀ ਹੁੰਦਾ ਵਾ ਯਾਰ, ਤੁਹਾਨੂੰ ਪਤਾ ਹੀ ਨਹੀਂ। ਓਏ ਸਾਲਿਆ ਇਹ ਹਸਪਤਾਲਾਂ ਤੇ ਲਿਖਿਆ ਹੁੰਦਾ ਮਹਿਕਮਾ ਫਲਾਣਾ ਵਾ ਫਲਾਣਾ। ਨਹੀਂ ਉਹ ਲਿਖਿਆ ਹੁੰਦਾ ਕਾਰਡਾਂ ਤੇ ਬੇਗਮ ਵਾ ਮੁਹੰਮਦ, ਲਿਖਿਆ ਹੁੰਦਾ ਵਾ ਨਾ ਬੇਗਮ ਵਾ। ਓਏ ਯਾਰ ਬਾਅਦ ਉਹ ਵਾਹ ਨਹੀਂ ਲਿਖਿਆ ਹੁੰਦਾ ਉਹਦੇ ਤੇ, ਵਾਹ ਵਾਲੀ ਟਰਮ ਇਹ ਉੱਥੇ ਬੀਮਾ ਹੈਲੋ ਯਾਰ ਲਿਖਿਆ ਹੁੰਦਾ। ਹਾਂਜੀ ਐਲੋ ਅਯਾਲ ਨਹੀਂ ਇੱਕ ਬਿਮਾਇਆ ਹਲੋ ਯਾਰ ਉਹ ਤੇ ਹੁੰਦਾ ਨਾ ਕਿਸੇ ਨੂੰ ਸੱਦਾ, ਜਿਹੜੇ Family ਪੂਰੀ। ਤਕੀਦ ਮਸਜਿਦ ਹਾਂਜੀ, ਉਹ ਤੇ ਲਿਖਿਆ ਹੁੰਦਾ। ਇੰਤਜ਼ਾਮੀਆ, ਤੇ ਉਹ ਹੁੰਦਾ ਨਾ ਨਹੀਂ ਊਂਠ ਵਾ ਊਂਠ ਨਹੀਂ। ਹਾਂਜੀ, ਉਹ ਬੇਗਮ ਜਿਹੜੇ ਵਾ ਨਾ ਊਂਠ ਨਹੀਂ। ਭਰਾ ਦੇ ਲਾੜੇ ਦੇ ਭਰਾ ਹੁੰਦੇ ਨੇ, ਉਹਨਾਂ ਦਾ ਲਿਖੀਦਾ ਉਹਦਾ ਤੇ ਉਹਦੀ ਬੇਗਮ ਦਾ, ਮਸਲਨ ਫੈਸਲ ਵਾ ਬੇਗਮ। ਵਾਹ ਤਾਂ ਨਹੀਂ ਮੈਂ ਲਿਖਿਆ ਅਜੇ ਤੱਕ। ਫੈਸਲ ਉਹ ਬੇਗਮ। ਮੈਂ ਹਸਪਤਾਲੇ ਦੇਖਿਆ ਕਿ ਸ਼ੋਭਾ ਹਾਦਸਾਤ ਵਾ ਹੱਡੀ ਜੋੜ। ਤੁਸੀਂ ਊਂਠ ਤੋਰੋ ਜੀ, ਚਲੋ। ਵਾਹ ਕੀ ਆ, ਵਾਹ ਹੁੰਦਾ। ਵਾਹ ਵਾਹ ਵਾਹ। ਕੈਂਟ ਵਾ ਚੱਲ। ਬਈ ਫੈਸਲ ਨੇ ਕੀਤਾ ਊਂਠ ਭਾਈ, ਉਹਦੇ 3 ਖਰੋੜੇ ਬਰਾਬਰ, ਇੱਕ ਇੰਨਾ ਕੋ ਕਹਿੰਦੇ ਇਹ ਕੀ ਕੀਤਾ, 1 ਖਰੋੜਾ ਛੋਟਾ ਵਾ। ਕਹਿੰਦਾ ਭਾਈ ਉਹਦੀ ਲੱਤ ਹੀ ਛੋਟੀ ਸੀ, ਮੈਂ ਕੀ ਕਰ ਸਕਦਾ, ਤੂੰ ਉਹਨਾਂ ਨੂੰ ਲਾ ਹੀ ਸਹੀ। ਅੱਛਾ, ਲੱਤ ਤੋਂ ਯਾਦ ਆਇਆ, ਊਂਠ ਦੀ ਜਿਹੜੀ ਲੱਤ ਹੁੰਦੀ ਹੈ ਨਾ, ਇਹ ਅਕਸਰ ਗੱਡੀ 'ਚ ਵੱਜਦੀ ਹੈ। ਉੱਤੇ ਅਕਸਰ ਕਾਰ ਮਾਰ ਜਾਂਦਾ ਕੋਈ। ਊਂਠ ਫਿਰ ਬਹਿ ਜਾਂਦਾ ਮਹੀਨਾ। ਅੱਛਾ ਮੈਂ ਸੁਣਿਆ ਜਿਹੜਾ ਖੋਤਾ ਹੁੰਦਾ ਇਹਦੀ ਲੱਤ ਟੁੱਟ ਜੇ ਤੇ ਜੋੜਦੇ ਹੀ ਨਹੀਂ। ਨਹੀਂ ਘੋੜੇ ਦੀ, ਪਲੇਟਾਂ ਨਾਲ ਜੁੜ ਜਾਂਦੇ। ਖੋਤੇ ਦੀ ਵੀ ਘੋੜੇ ਦੀ ਨਹੀਂ ਜੁੜਦੀ। ਯਾਰ ਇੱਕ ਤੇ ਉਹ ਵੈਲਡ ਹੋ ਜਾਂਦੀ ਆ। ਦੋਨੋਂ ਸੇਮ ਹੀ ਆ, ਦੋਵਾਂ ਦੀ ਨਹੀਂ ਜੁੜਦੀ, ਗੱਲ ਮੁਕਾਓ। ਦੋਨੋਂ ਇੱਕੋ ਫੰਕਸ਼ਨ ਆ। ਉਹ ਨਹੀਂ ਕਹਿੰਦਾ ਜੁੜ ਜਾਂਦੀ ਭਾਈ। ਅਲਫੀਨਾ ਨਹੀਂ ਇੱਥੇ ਹਸਪਤਾਲ ਆ, ਉਹ ਕਿੱਥੇ ਹਸਪਤਾਲ? ਰਾਬਸ ਆਹੋ ਉੱਥੇ ਖੋਤੇ ਦੀ ਵੀ ਜੋੜ ਦਿੰਦੇ। ਤਾਂ ਤੂੰ ਉਹ ਡਾਕਟਰ ਬੜਾ ਸਿਆਣਾ ਹੈਗਾ। ਤੂੰ ਬਜਾਈ ਉਹਦਾ ਤੇਰਾ ਵਾਕਫ ਵੱਡਾ। ਡਾਕਟਰ ਖਾਵਰ ਨੇ ਖੋਤੇ ਦੀ ਜੋੜੀ ਹੈ। ਉਹ ਨਹੀਂ ਖੋਤੇ ਦੀ ਜੋੜੀ ਮਰੇ ਤੇ ਅੱਛਾ ਸਹੀ ਦੱਸ, ਵਾਕੇ ਜੋੜ ਦਿੰਦੇ, ਇਹ ਨਾ ਹੁਣ ਮੈਨੂੰ ਲੈ ਜਾ। ਯਾਰ ਤੈਨੂੰ ਜੁੜੀ ਵਹਾ ਦਈਏ, ਉਹ ਤਾਂ ਕਹਿੰਦਾ ਵਜਨ ਨਹੀਂ ਪੈਣ ਦਿਆ ਅਜੇ, ਲੇਕਿਨ ਪੈਰਾਂ ਤੇ ਆ ਗਿਆ ਨਾ। ਦਿਖਾਓ, ਮੈਂ ਨਹੀਂ ਮੰਨਦਾ। ਦਿਖਾਓ, ਇਹ ਪ੍ਰੂਫ ਦਿਓ ਸਾਨੂੰ। ਤੈਨੂੰ ਐਕਸਰੇ ਦਿਖਾ ਦਾਂਗੇ। ਅੱਖਾਂ ਦੇ ਸਾਹਮਣੇ ਨਹੀਂ ਤੈਨੂੰ ਨਜ਼ਰ ਆਉਂਦੇ ਤੇ ਕਿਦੋਂ ਆ ਜਿਹਨੇ ਸਾਹਮਣੇ ਨਹੀਂ ਮੰਨਣਾ ਉਹਨੇ ਬਾਅਦ ਚ ਕੀ ਮੰਨਣਾ। ਮੁਨਕਰਾਂ ਨੇ ਕਦੀ ਮੰਨਿਆ ਕਿਸੇ ਕਿਉਂਕਿ ਉਸਤਾਦ ਜੀ ਇਹ ਗੱਲ ਤੁਹਾਡੀ ਸਹਿਮਤ ਵਾਂ ਮੈਂ ਇਸ ਗੱਲ ਤੋਂ। ਖੱਚਰ, ਭਾਈਜਾਨ ਊਂਠ ਕਿੱਦਾਂ ਕਰਨਾ? ਮੈਂ ਤੁਹਾਨੂੰ ਉਹ ਗੱਲ, ਖੱਚਰ, ਘੋੜਾ ਤੇ ਗਧਾ ਤੇ ਖੋਤਾ, ਠੀਕ ਹੈ, ਇਹਨਾਂ ਚਾਰਾਂ ਦੀ ਲੱਤ ਟੁੱਟ ਜੇ ਤੇ ਗਵਰਨਮੈਂਟ ਨੇ ਆਰਡਰ ਦਿੱਤਾ ਕਿ ਇਹਨਾਂ ਨੂੰ ਫਾਇਰ ਮਾਰ ਦਿਓ। ਇਸ ਜ਼ਾਇਆ ਚਲੋ ਯਾਰ ਮਾਰ ਹੋਵੇ ਤੇ ਇਹ ਤਾਂ ਬੰਬ ਹੀ ਬਚਣਾ ਪੂਰਾ। ਮੁਕਾਓ। ਗਵਰਨਮੈਂਟ ਪਾ ਲਈ ਕੋਲ। ਉਹ ਜੈਨੂਇਨ ਕਹਿਣ ਡਿਆ ਵਾ, ਜਿੱਥੋਂ ਮਰਜ਼ੀ ਅੱਛਾ ਯਾਰ ਊਂਠ ਦੱਸ ਨਾ। ਊਂਠ ਦਾ ਹੁਣ ਊਂਠ ਦਾ ਮੈਂ ਤੁਹਾਨੂੰ ਦੱਸਦਾ, ਉਸਤਾਦ ਜੀ ਊਂਠ ਦੀ ਜਿਹੜੀ ਲੱਤ ਹੁੰਦੀ ਨਾ, ਇਹ ਘਰ ਦੇ ਵਿੱਚ ਰੱਖੋ, ਘਰ 'ਚ ਰੱਖਣੀ ਚਾਹੀਦੀ। ਉਹ ਜ਼ਿਬਾ ਤੇ ਕਰ ਲਾ ਪਹਿਲੇ ਸਾਲਿਆ, ਲੱਤ ਪਹਿਲੇ ਉਹਦੀ ਇੰਜ ਕਰਕੇ ਫਸਾਈ ਰੱਖਣੀ ਘਰ, ਵੀ ਉਹ ਆਪ ਬਾਹਰ ਖਲੋਤਾ ਲੱਤ ਦੇ ਅੰਦਰ ਰੱਖੀ। ਊਂਠ ਲਿਆ ਕੇ ਬੰਦਾ ਕਹੇ ਯਾਰ ਲੱਤ ਦੇ ਦੇ ਅਸੀਂ ਰੱਖਣੀ ਘਰ। ਇਹਨੂੰ ਕਿਸੇ ਨੇ ਕਿਹਾ ਵੀ ਊਂਠ ਦੀ ਲੱਤ ਘਰ ਰੱਖਣੀ ਚਾਹੀਦੀ, ਇੱਕ ਲਾ ਕੇ ਨਾ ਘਰ ਰੱਖ ਲਈ, ਊਂਠ ਹੈ ਲੱਗੇ ਉਹ ਸਟੂਲ ਟੁੱਟਾ, ਇੱਕ ਸਾਈਡ ਤੋਂ ਲੱਤ ਹੀ ਹੈ ਨਹੀਂ ਸੀ। ਇਹਦੇ ਕੋਲ ਊਂਠ ਦੇ ਥੱਲੇ ਕੋ ਲੱਗਿਆ, ਉਹ ਚਿੱਪਰ ਜੀ ਵੱਜ ਗਈ। ਇਹਦੇ ਕੋਲ ਭਾਈ ਊਂਠ ਪਹਿਲੇ ਜ਼ਿਬਾ ਤੇ ਕਰ ਦੱਸ ਦੇ ਉਹਨੂੰ, ਪਹਿਲੇ ਲੱਤ ਰੱਖਣ ਦੀ ਪੈ ਗਈ ਉਹ ਤੈਨੂੰ। ਲੱਤ ਮੈਂ ਤੁਹਾਨੂੰ ਫਾਇਦੇ ਤੇ ਦੱਸਾਂ। ਊਂਠ ਤੁਸੀਂ ਦੀ ਲੱਤ ਕਰੋ। ਉੱਤੇ ਹੀ ਹੁੰਦੀ ਹੈ ਹਮੇਸ਼ਾ, ਟੈਨਸ਼ਨ ਨਾ ਲੈ ਚੱਲ। ਉਸਤਾਦ ਜੀ ਊਂਠ ਦੀ ਲੱਤ ਘਰ ਰੱਖਣੀ ਚਾਹੀਦੀ, ਜਾਦੂ ਟੂਣੇ ਨਹੀਂ ਹੁੰਦੇ। ਅੱਛਾ ਚਲੋ ਪਤਾ ਨਹੀਂ ਇਨਸ਼ਾਅੱਲਾ ਸੀ। ਉਹ ਹੱਡੀ ਰੱਖੀ ਦੀ ਆ, ਹੱਡੀ ਦੀ ਗੱਲ ਹੈ, ਹੱਡੀ ਲੱਤ ਹੱਡੀ ਦੇ ਵਿੱਚ। ਉਹ ਭਾਈ ਅੱਛਾ ਅੱਗੇ ਠੀਕ ਹੈ ਨਾ, ਉਹਨੂੰ ਕਰਨ ਤੋਂ ਪਹਿਲੇ ਉਸਤਾਦ ਜੀ ਤੁਸੀਂ ਉਹੀ ਲਵਾਜ਼ਮਾਤ, ਪੱਠੇ, ਠੀਕ ਹੈ, ਤੂੜੀ ਦਾਣਾ, ਲੂਸਣ, ਖਲ ਮਮਣੀ, ਚੋਕਰ। ਯਾਰ ਉਹਦੇ ਲਵਾਜ਼ਮਾਤ ਤੇ ਉਹਦੇ ਨਾਲੋਂ ਮੁਖਤਲਫ Different ਹੋਣੇ ਕਰ ਚਾਹੀਦੇ ਨੇ। ਕੋਈ। ਠੀਕ ਆ, ਉਹਨੂੰ ਫਿਰ ਪੀਜ਼ਾ ਲਿਆ ਨਹੀਂ ਆਉਂਦਾ ਕਰਨਾ ਉਹਨੂੰ ਯਾਰ, ਪੀਜ਼ਾ ਲਿਆ ਕੇ ਦੇ ਦੇ। ਐਵੇਂ ਟਾਈਮ ਜ਼ਾਇਆ ਕਰਨ ਦਿਆ ਸਾਡਾ ਵੀ ਧੱਕੇ ਦੇ ਨਾਲ ਹੀ। ਚਲੋ ਜੀ ਡਰੈਗ ਨਾ ਉਸਤਾਦ ਸੂਰੀ ਜੀ, ਨਾ ਗੱਲ ਨਾ ਬਾਤ। ਸਾਡੇ ਨਾ ਘਰ ਕਸਾਈ ਆ ਬੱਕਰਾ ਕਰਨ, ਓਏ ਹੋਏ ਮੇਰੇ ਤਾਏ ਨੂੰ ਜਿਹੜੀ ਭੁੱਖ ਲੱਗੀ, ਮੇਰਾ ਤਾਇਆ ਬਾਰ-ਬਾਰ ਕਹੀਏ ਉਹ ਜਲਦੀ ਕਰ ਲਓ ਭਾਈ, ਭੁੱਖ ਬਹੁਤ ਲੱਗੀ ਹੈ, ਉਹ ਜਲਦੀ ਕਰ ਲਓ ਬਹੁਤ ਭੁੱਖ ਲੱਗੀ ਹੈ। ਤੇ ਕਸਾਈ ਕਹਿੰਦਾ ਉਹ ਸਿੰਦਾ ਚੋਂ ਪਾਈਆ ਕੱਢ ਦਵਾਂ ਤੈਨੂੰ।
ਨਹੀਂ ਉਹ ਜਿਹੜਾ ਦੂਜਾ ਸੁਣਾ, ਜਿਹੜਾ ਇੱਕ ਬੰਦਾ ਕਸਾਈ ਲੱਭਾ ਤੇ ਉਹ ਕਿਹਨੂੰ ਲੈ ਕੇ ਆਇਆ? ਤਾਜੀ ਹੁਣ ਨਾ 2 ਗਲੀਆਂ ਪਿੱਛੇ ਨਾ ਦੋਸਤ ਨੇ ਕਿਹਾ ਯਾਰ ਕਸਾਈ ਲੱਭਣ ਨਹੀਂ ਰਿਹਾ, ਤੂੰ ਕਸਾਈ ਲੈ ਕੇ ਆਉਣਾ, ਤੈਨੂੰ ਮੈਂ ਵਿੱਚੋਂ 3000 ਦਊਂਗਾ। ਕਹਿੰਦਾ ਅੱਛਾ ਜੀ 3000। ਉਹ ਕਹਿੰਦਾ ਮੈਂ ਲੈ ਕੇ ਆਉਣਾ ਕਸਾਈ। ਉਹ ਨਾ ਹੁਣ ਇੱਕ ਦੋਸਤ ਸੀ ਉਹਦਾ ਖੁਸਰਾ, ਉਹਨੂੰ ਕਹਿਣ ਡਿਆ ਤੇਰੀ ਮਿਹਰਬਾਨੀ, ਤੂੰ ਕੁਛ ਨਹੀਂ ਕਰਨਾ, ਢਾਹ ਕੇ ਮੈਂ ਦੇਣਾ, ਤਕਬੀਰ ਮੈਂ ਫੇਰਨੀ ਆ, ਤੁਸੀਂ ਮੇਰੇ ਨਾਲ ਚੱਲਣਾ, 3000 ਦਿਹਾੜੀ ਮੇਰੀ, 13000 ਦੀ ਦਿਹਾੜੀ ਤੇਰੀ। ਖੁਸਰਾ ਕਹਿੰਦਾ 6 ਲੈ ਫੇਰ ਠੀਕ ਹੈ, ਮੈਨੂੰ ਕੁਛ ਨਹੀਂ ਕਰਨਾ ਪੈਣਾ, ਮੈਂ ਠੀਕ ਹੈ, ਮੈਂ ਚੱਲਦਾ। ਮੇਰੇ ਕੋਲ ਨਹੀਂ ਹੈ। ਤੇ ਖੁਸਰੇ ਹੁਣੀ ਆਏ ਤੇ ਹੁਣ ਕਸਾਈਆਂ ਦਾ ਸਾਫਾ ਇੱਥੇ ਰੱਖਿਆ ਹੁੰਦਾ, ਐ ਕਿ ਹੁਣ ਦਿਖਾਈ ਦਿੱਤਾ ਫਰੀਦ। ਉਹ ਯਾਰ ਹੋਰ ਆ ਲੈ ਉਹਨੇ ਬੰਨੇ ਹੋਣਾ। ਨਹੀਂ ਨਹੀਂ ਇੱਕ ਮਿੰਟ ਤੱਕ ਆਹੋ ਵੀ ਹੁਣ ਖੁਸਰੇ ਨੇ ਕਸਾਈ ਨੇ ਤਾਂ ਸਾਫਾ ਰੱਖਿਆ ਆ, ਤੇ ਖੁਸਰਾ ਜਦੋਂ ਆਉਂਦੇ ਆ ਨਾ ਟੂਰ ਪਤਾ ਲੱਗ ਪਿਆ। ਅਸੀਂ ਦੇਖਣ ਦੇ ਸੀ ਕਿ ਚਲੋ ਯਾਰ ਕਿਤੇ ਭੁਲੇਖਾ ਲੱਗ ਗਿਆ, ਹੁਣ ਦੋਸਤਾਂ ਨੇ ਘਰੇ ਤੇ ਹੁਣ ਵੈੜਾ ਕਰਨਾ ਸੀ। ਖੁਸਰੇ ਨੇ ਵੇਖਿਆ ਤਾਂ ਖੁਸਰਾ ਕਹਿੰਦਾ ਜਾਨਵਰ ਕਿੱਥੇ ਆ ਜੀ? ਆਇਆ ਕਰੀ ਜਾਨਵਰ ਕਿੱਥੇ ਆ? ਉਹ ਦੋਸਤਾਂ ਨੂੰ ਮੁੱਕੇ ਆਹ ਕੰਮ ਨਾ ਕਰਕੇ ਜਾਨਵਰ ਕਿੱਥੇ ਆ ਜੀ? ਉਹ ਕਹਿੰਦੇ ਆ ਵੈੜਾ ਕਰਦਾ। ਹਾਏ ਲੈ ਕਹਿੰਦਾ ਕੋਈ ਛੋਟਾ ਨਹੀਂ ਹੈ। ਉਹ ਵਿਚਾਰੇ ਦਵਾਂ ਠੋਡੇ ਮਾਰ ਕੇ ਕੱਢੇ ਕਹਿੰਦਾ ਦੌੜ ਜਾ ਉੱਥੋਂ ਹੀ ਕਹਿੰਦਾ ਉਹਨੂੰ ਜਾ ਕੇ ਤੇ ਉੱਠ ਵੇ ਉਹਨੇ ਕਰਾਇਆ ਇਹਦੇ ਕੋਲ। ਉਹਦੇ ਵਾਲੀ ਗੱਲ ਹੈ ਕਿ ਮੈਂ ਖੁਸਰਾ ਵੇਖਿਆ ਉਸਤਾਦ ਜੀ, ਉਹ ਵੇਟ ਲਿਫਟ ਸੀ ਉਹਦੇ ਡੋਲੇ। ਆਹੋ ਤੇ ਕੀ ਆ ਉਸਤਾਦ ਜੀ ਕਰਦੇ ਆ ਤੇ ਕੀ ਹੈ ਯਾਰ, ਵੇਟ ਲਿਫਟਿੰਗ ਔਰਤਾਂ ਕਰਦੀਆਂ ਨੇ। ਤਾਜੀ ਇੱਕ ਵਾਰੀ ਮੈਂ ਮੇਲੇ ਤੇ ਗਿਆ ਸਾਡੇ ਨਾ, ਹਾਂਜੀ ਲੈ ਨਹੀਂ ਮੈਂ ਦੇਖੀਆਂ ਨੇ ਡੋਲੇ ਬੇਟਾ ਲੇਕਿਨ ਉਹ ਆਹ ਬਹੁਤ ਬੁਰੀਆਂ ਲੱਗਦੀਆਂ। ਇੰਜ ਕਰਕੇ ਖਲੋ। ਤਾਜੀ ਮੈਂ ਇੱਕ ਵਾਰੀ ਮਸਲ ਤੇ ਇਹ ਬਹੁਤ ਤਾਜੀ ਮੈਂ ਇੱਕ ਵਾਰੀ ਮੇਲੇ ਤੇ ਗਿਆ ਤੇ ਉਹ ਉੱਥੇ ਨਾ ਸਾਈਕਲ ਸਟੈਂਡ ਲੱਗੇ ਆ, ਗਾਣੇ ਗੁਣੇ ਲੱਗੇ ਨੱਚਣ ਦੇ। ਉਹ ਇੱਕ ਨਾ ਸਾਈਡ ਤੇ ਬੈਠਾ ਖੁਸਰਾ ਕੁਰਸੀ ਤੇ, ਮੈਂ ਉਹਦੇ ਚੇਤਾ ਕਰ ਰਿਹਾ, ਮੈਂ ਕਿਹਾ ਇਹ ਨੱਚਦਾ ਨਹੀਂ, ਨੱਚ। ਉਹ ਕਹਿੰਦਾ ਯਾਰ ਪਰੇ ਹੋਇਆ, ਮੇਰੀ ਤਬੀਅਤ ਨਹੀਂ ਠੀਕ। ਮੈਂ ਕਿਹਾ ਨੱਚ, ਮੈਂ ਤੈਨੂੰ ਨਚਾਉਣਾ ਵਾ, ਇਹ ਵੀ ਕਿ ਅਸੀਂ ਘਰੋਂ ਪੈਸੇ ਲੈ ਗਏ। ਤਾਜੀ ਜਦੋਂ ਉੱਠਿਆ ਉਹਦਾ ਅੱਡਾ ਕੱਦ ਤੇ ਆਹ ਮੇਲ ਦਾ ਹੱਥ ਉਹਦਾ, ਤੇ ਉਹਨੇ ਫੜ ਕੇ ਜਦੋਂ ਮੈਂ ਨਚਾਉਂਦਾ ਕਹਿੰਦਾ ਉਹਨੇ ਭਾਈ ਮਾਰ ਘੁੰਦੇ ਮੇਰਾ ਹੱਥ ਥੋਮੜ ਕੱਢਦਾ, ਯਕੀਨ ਕਰੋ। ਅੱਖ ਦਾ ਬਲਬ ਵੀ ਬੰਦ ਉਹ ਕਰਦਾ। ਕਹਿੰਦਾ ਨਚਾ ਹੁਣ, ਮੈਨੂੰ ਨਚਾਉਂਦਾ ਨਹੀਂ ਤੂੰ। ਉਹ ਕੋਈ ਖਰਾਦੀਆ ਸੀਗਾ ਜੀ, ਉਹ ਯਕੀਨ ਕਰੋ ਇਹ ਆਹ ਮੇਲ ਦਾ ਹੱਥ ਉਹਦਾ, ਤੇ ਇੱਥੋਂ ਲਿਆਵੇ ਹੱਥ ਏਦਾਂ ਜਿੱਦਾਂ ਕਰੇਨ ਦਾ ਉਹ ਹੁੰਦਿਆ ਕਹਿੰਦਾ ਨਚਾ ਮੈਨੂੰ ਹੁਣ, ਕਹਿੰਦਾ ਨਚਾਉਂਦਾ ਨਹੀਂ ਹੁਣ। ਗੱਬਰ ਸਾਹਿਬ ਮੈਂ ਆਪ ਤੇ ਨੱਚ ਲਾਂ। ਇਹ ਨਹੀਂ ਪਤਾ ਉਹ ਵਿਚਾਰਾ ਸਟੈਂਡ ਦਾ ਠੇਕਾ ਲੈ ਕੇ ਬੈਠਾ ਉਹਨੂੰ ਨਚਾਉਣ। ਉੱਥੋਂ ਆ ਅੱਖ ਸਜਾ ਅਸੀਂ ਕਹਿੰਦਾ ਪੈਸੇ ਲੈ ਕੇ ਆਏ। ਟੁਕੜੇ ਵੇਚ ਕਰਦੇ ਆ ਯਾਰ। ਮੁੰਡਾ ਵੇਖ ਕੇ ਚਲਾ ਗਿਆ। ਊਂਠ ਦਾ ਉਸਤਾਦ ਜੀ ਵੈਸੇ ਤਰੀਕਾ ਇਹਨੇ ਦੱਸਿਆ ਨਾ, ਉਹਦੇ 'ਚ ਊਂਠ ਦੀ ਲੱਤ ਬੰਨ ਕੇ ਤੇ ਉਹਨੂੰ ਢਾਉਣ ਦਾ ਕੋਈ ਕਨਸੈਪਟ ਨਹੀਂ ਹੈਗਾ, ਖਲੋਤੇ ਢਾਣਾ ਨਹੀਂ, ਉਹਨੂੰ ਢਾਣਾ ਨਹੀਂ। ਊਂਠ ਦੀ ਜਦੋਂ ਤੁਸੀਂ ਲੱਤ ਬੰਨ ਲੈਣੀ ਨਾ, ਉਹ ਜੋ ਮਰਜ਼ੀ ਕਰੀ ਜਾ, ਉਹਨੂੰ ਹਟਾਉਣਾ ਨਹੀਂ। ਯਾਰ ਨਾਜ਼ਰੀਨ, ਮੈਂ ਅੱਗੇ ਵੀ ਪਤਾ ਨਹੀਂ ਕਿਤੇ ਗੱਲ ਸੁਣਾਈ ਕਿ ਨਹੀਂ, ਮੈਨੂੰ ਫੇਰ ਯਾਦ ਆ ਗਈ। ਨਵੀਂ ਜਦੋਂ ਬੰਦਾ ਹੁੰਦਾ ਨਾ 15 16 ਸਾਲ 17 ਸਾਲ ਨਵੀਂ ਉਮਰ ਤੇ ਹੁਣ ਯਾਰ ਦੋਸਤ ਨਾ ਬੜੇ ਡਰਾਮੇਬਾਜ਼ ਤੋਂ ਉੱਥੇ ਚੱਲਦੇ ਤੇ ਸਾਨੂੰ ਇੱਕ ਜਗ੍ਹਾ ਤੇ ਲੈ ਗਏ ਲਾਹੌਰ। ਤੇ ਅਸੀਂ ਨਾ ਹੁਣ ਉੱਥੇ ਕਿਸੇ ਜਗ੍ਹਾ ਤੇ ਖੜੇ ਆ ਤੇ ਰੇੜੀ ਤੇ ਡਰੇ ਪਏ ਆ ਫੁੱਲ, ਕਿਉਂਕਿ ਉਸ ਜਗ੍ਹਾ ਦਾ ਇੱਕ ਤਾਰਫ ਹੀ ਬਹੁਤ ਬੁਰਾ ਸੀ ਤੇ ਫੁੱਲ ਡਰੇ ਪਏ ਆ ਪਹਿਲੇ ਹੀ। ਤੇ ਉਸਤਾਦ ਜੀ ਕੋ 50 ਕਦਮ ਤੋਂ ਨਾ ਉਹਦਾ 7 ਫੁੱਟ ਕੱਦ ਕਰੈਕਟਰ ਦਾ, ਆ ਉਹਦਾ ਵਿੱਡ ਤੇ ਆ ਉਹਦੀ ਮੁੱਛ ਤੇ ਕੜੇ ਉਹਨੇ ਪਾਏ ਤੇ ਉਹ ਇੰਜ ਆ ਰਿਹਾ ਸਾਡੇ ਵੇਖ। ਹੋਰ ਘੱਟ ਸੰਜੂ ਬਾਬਾ ਤੇ ਹੁਣ ਅਸੀਂ ਥੋੜਾ ਜਿਹਾ ਦੇਖ ਰਹੇ ਕਿ ਯਾਰ ਸਿੱਧਾ ਸਾਡੇ ਵਾਲੀ, ਤੇ ਫਰੀਦ ਸਾਹਿਬ ਜੈਨਵਨ ਪੈਂਟਾਂ ਗਿੱਲੀਆਂ ਹੋ ਗਈਆਂ ਸਾਡੇ ਜੈਨਵਨ, ਇੰਨੀ ਦਹਿਸ਼ਤ ਹੁੰਦੀ। ਹਾਂਜੀ ਆ ਕੇ ਇੱਥੇ ਖਲੋ ਗਿਆ ਸਾਡੇ ਸਿੱਧਾ ਹੀ ਇੰਜ, ਤੇ ਆ ਸੀਗਾ ਤੇ ਸਾਡੀਆਂ ਪੈਂਟਾਂ ਗਿੱਲੀਆਂ ਹੋਈਆਂ ਨੇ ਤੇ ਕਰੈਕਟਰ ਇੱਕਦਮ ਕਹਿੰਦਾ ਹੁਕਮ ਕਰੋ। ਖੁਦਾ ਦੀ ਕਸਮ ਹੈ ਉਹਦੀ ਬਾਤ ਕਹਿੰਦਾ ਹਾਂਜੀ ਭਾਈ ਤੋ ਮੈਂ ਜਾਰੀ ਦੀ ਓਏ ਹੋਏ ਹੋਏ ਉਹ ਤੇਰੀ ਬੇੜਾ ਕਰਕੇ ਤੇਰਾ ਕਹਿੰਦਾ ਹਾਂਜੀ ਅਸੀਂ ਕਾਹ ਬਚਨੇ ਨਹੀਂ ਦੱਸੋ ਨਿਕਲ ਸਾਦੋ ਹੋ ਉਸਾਈ ਹਾਂਜੀ ਸਾਡੇ ਉੱਤੇ ਬੜੇ ਫੈਸਲਾਬਾਦ ਦੇ ਵਿੱਚ ਇਦਾਂ ਦੇ ਬੜੇ ਵੱਡੇ ਐਕਟਰ ਹੈਗੇ ਨੇ। ਰਾਤ ਨੂੰ 2:30-3 ਦਾ ਟਾਈਮ ਹੋਵੇ ਉਸਤਾਦ ਜੀ, ਤੇ ਉਹ ਵੀ ਕਾਰ 'ਚ ਬੈਠੇ ਹੋਏ ਨੇ ਤੇ ਹਾਂਜੀ ਇੱਕ ਕਰੈਕਟਰ ਮੁੱਛਾਂ ਉਹਦੀਆਂ ਕਾਟਨ ਦਾ ਸੂਟ ਪਾਇਆ ਤੇ ਇੰਜ ਕਰਕੇ ਨਾ ਉਹਨੇ ਬਾਹਾਂ ਆਪਣੀਆਂ ਉੱਤੇ ਕੀਤੀਆਂ ਨੇ ਤੇ ਉਹ ਹੁਣ ਕਰੈਕਟਰ ਪੈਰੋਂ ਨਿਕਲ ਗਿਆ। ਪਰ ਇਹ ਮੇਰੇ ਲਈ ਆਣ ਡਿਆ, ਡਰਾਈਵਰ ਵੀ ਨਹੀਂ ਹੈ ਗੱਡੀ ਵਾਲਾ, ਚੁੱਪ ਲੈ ਬੈਠਾ ਉਹ ਵੇਖੀ ਜਾ ਰਿਹਾ ਤੇ ਇੰਜ ਕਰਕੇ ਨਾ ਉਹਦੇ ਕੋਲ ਆ ਕੇ ਨਾ ਕਾਰ ਦੇ ਕੋਲ ਤੇ ਉਹ ਠੀਕਰੀਆਂ ਜੀਆਂ ਨਹੀਂ ਹੁੰਦੀਆਂ ਜਿਹੜੀਆਂ ਉਹ ਹੱਥ 'ਚ ਵਜਾਉਣ ਦੀਆਂ, ਤੇ ਇੰਜ ਨਹੀਂ ਕਰਕੇ ਖਿਆਲ ਲੱਗ ਮੈਂ ਦਿਓ ਕੋਈ ਚੱਲਾ ਤੇ ਨਾ ਉਹ ਟਿਕਰੀਆਂ ਵਜਾ ਕੇ ਠੀਕਰੀਆਂ ਵਜਾ ਕੇ ਨਾ ਪਕੜ ਲੱਗ ਪਿਆ। ਉਹਨੇ ਕਿਹਾ ਯਾਰ ਨਹੀਂ ਫੈਸਲ ਉਹ ਸੁਣਾ ਜਿਹੜਾ ਇੱਕ
ਉਹ ਜਿਹੜਾ ਖੰਜਰ ਲੈ ਕੇ ਤੇਰੇ ਮਗਰ ਚੜਿਆ ਸੀ। ਰੁਪਿਆ ਆਹੋ ਆਹੋ ਮੈਂ ਰੁਪਿਆ ਫਿਰਦੇ ਹੁੰਦੇ ਲੈ ਕੇ ਖੰਜਰ। ਆਹੋ ਆਹੋ ਜਿਹੜਾ ਉਹਨੂੰ ਕਹਿੰਦਾ ਸੀ ਓਏ ਆਈ ਆਈ ਆ ਉਸਤਾਦ ਜੀ ਮੈਂ ਨਾ ਪਹਿਲੇ ਵੀ ਸੁਣਾਇਆ ਹੋਇਆ ਕੁਝ ਦੁਪਹਿਰ ਦਾ ਟਾਈਮ, ਗਰਮੀਆਂ 2:30 ਦਿਨ ਦਾ ਟਾਈਮ, ਤੇ ਮੋਬਾਈਲ ਵੀ ਕੋਲ ਤੇ ਗੱਲਬਾਤ ਵੀ ਹੁੰਦੀ ਸੀ ਲੋਕਾਂ ਦੇ ਨਾਲ। ਤੇ ਮੈਂ ਆਪਣੇ ਘਰ ਦੇ ਬਾਹਰ ਹੀ ਨਹੀਂ ਖਲੋਤਾ, ਤੇ ਉਹ ਗ੍ਰੀਨ ਬੈਲਟ ਸੀਗਾ ਮੇਰੇ ਘਰ ਦੇ ਬਾਹਰ, ਪਹਿਲੇ ਜਦੋਂ ਢੱਠਣ ਤੋਂ ਪਹਿਲੇ ਗ੍ਰੀਨ ਬੈਲਟ ਸੀ, ਛਤਰੀ ਮੇਰੇ ਘਰ ਦੇ ਬਾਹਰ ਲੱਗੀ ਹੋਈ ਸੀ, ਅਸੀਂ ਉਹਨਾਂ ਉੱਥੇ ਬੈਠੇ, ਮੈਂ ਟੈਲੀਫੋਨ ਸੁਣਨ ਆ ਤੇ ਇੱਕ 2 ਕਰੈਕਟਰ ਆਣ ਦੇ, ਤੇ ਇੱਕ ਨੇ ਹਾਕੀ ਫੜੀ ਹੋਈ ਹੈ ਤੇ ਇੱਕ ਖੂਨ ਨੂੰ ਹੀ ਖੂਨ ਹੈ, ਠੀਕ ਹੈ। ਤੇ ਹੁਣ ਫਰੀ ਦੱਸੋ ਵਾਲੀ ਗੱਲ, ਤੇ ਉਹਨਾਂ ਨਾਲ ਮੇਰੇ ਵੱਲ ਇੰਝ ਕਰਕੇ ਇਹੀ ਜਾਣਦੇ ਨੇ ਤੇ ਮੈਂ ਹੁਣ ਨਾ ਫੋਨ ਸੁਣਦਾ ਨਾ, ਤੇ ਮੈਂ ਕਿਹਾ 1 ਮਿੰਟ ਹੋਲਡ ਕਰੀ ਜ਼ਰਾ, ਉਹਨੂੰ ਮੈਂ ਹੋਲਡ ਤੇ ਲਾਤਾ, ਤੇ ਮੈਂ ਉਹਦੇ ਵੇਖੀ ਜਾਂਦਾ, ਤੇ ਉਹ ਹੁਣ ਸਿੱਧਾ ਮੇਰੇ ਵਾਲੀ ਉਹਦਾ ਜ਼ੂਮ ਹੈਗਾ ਕਿ ਮੈਨੂੰ ਹੀ ਵੇਖਣ ਦੇ, ਤੇ ਇੰਜਨ ਕਰਕੇ ਨਾ ਆਣ ਡਿਆ, ਠੀਕ ਹੈ, ਅੱਖਾਂ ਕੱਢਦਾ ਆਣ ਡਿਆ ਮੈਨੂੰ। ਤੇ ਉਹ ਹਾਕੀ ਵਾਲੇ ਨੇ ਨਾ ਆਪਣੇ ਭਰਾ ਨੂੰ ਕਹਿੰਦਾ ਐ ਤਾਂ ਨਹੀਂ ਸੀਗਾ, ਕਹਿੰਦਾ ਹਾਂ ਇਹੀ ਸੀ, ਕਹਿੰਦਾ ਇਹੀ ਸੀਗਾ। ਮੈਂ ਕਿਹਾ ਹੈਲੋ ਕੀ ਹੋਇਆ, ਕਹਿੰਦਾ ਓਏ ਦਿਓ ਕੁਛ ਮੋਲ ਤੇ ਲਾ ਦੋ, ਤੁਹਾਡੇ ਵਾਲੇ ਬੜਾ ਮੋਲ ਵਾਲੇ ਬੜੀਆਂ ਰਹਿਮਤਾਂ ਕਰਨੀਆਂ ਤੇ ਮੇਰੇ, ਮੈਂ ਕਹਿੰਦਾ ਉੱਪਰਲੇ 100 ਉੱਪਰ ਥੱਲੜੇ ਮੈਂ ਇੱਕ ਯਕਦਮ ਹੀ ਯਾਰ ਹਾਕੀ ਉਹਨੇ ਫੜ ਕੇ ਮੈਨੂੰ ਕਹਿੰਦਾ ਦਿਓ ਕੁਛ ਮੋਲ ਦੇ ਨਾਲ। ਮੈਂ ਉਹਨੂੰ ਭਾਈ ਫੜ ਲਿਆ, ਮੈਂ ਅੰਦਰੋਂ ਅੱਬੂ ਨੂੰ ਆਵਾਜ਼ ਮਾਰੀ, ਚਾਚੂ ਨੂੰ, ਜੇ ਉਹ, ਮੈਂ ਕਿਹਾ ਤੇਰਾ ਦਿਮਾਗ ਠੀਕ ਹੈ, ਮੈਨੂੰ ਕੁਝ ਹੋ ਜਾਂਦਾ। ਉਹ ਕਹਿੰਦਾ ਭਾਈ ਸਾਡੇ ਕੋਲ ਲਾਇਸੈਂਸ ਹੁੰਦਾ, ਠੀਕ ਹੈ, ਸਾਡੇ ਕੋਲ ਲਾਇਸੈਂਸ ਹੁੰਦਾ, ਇਹ ਸਾਰਾ ਕੁਝ ਹੁੰਦਾ। ਤੇ ਪਲੈਨਿੰਗ ਬੜੀ ਹੈਗੀ ਹੈ ਸਾਡੇ ਪਾਕਿਸਤਾਨ ਦੇ ਵਿੱਚ। ਸਾਡੇ ਪਾਕਿਸਤਾਨ ਦੇ ਵਿੱਚ 1-2 ਵਾਕਿਆ ਐਸੇ ਜਿਹੜੇ ਨਹੀਂ ਸੁਣਾਉਣ ਵਾਲੇ ਉਸਤਾਦ ਜੀ। ਉਹ ਇੱਕ ਡਾਕਟਰ ਦੇ ਨਾਲ ਹੋਇਆ ਸੀਗਾ, ਉਹ ਵੀ ਬੜਾ ਮਸ਼ਹੂਰ ਵਾਕਿਆ ਹੋਇਆ ਸੀ। ਤੇ ਇੱਕ ਜੂਲਰ ਲੁੱਟਿਆ ਗਿਆ ਸੀ, ਉਹ ਜੂਲਰ ਵਾਲਾ ਸੀਗਾ, ਉਹਨੂੰ ਫਿਲਮਾਂ 'ਚ ਕੰਮ ਕਰਨ ਦਾ ਬੜਾ ਸ਼ੌਕ ਸੀਗਾ, ਉਹਨੂੰ ਹੀਰੋ ਬਣਨ ਦਾ ਸ਼ੌਕ ਸੀ, ਲੇਕਿਨ ਉਹਦੇ ਵਾਲਦ ਸਾਹਿਬ ਕਹਿੰਦੇ ਨਹੀਂ ਕਰਨਾ ਇਹ ਕੰਮ ਕਰੇ। ਉਹ ਤੇ ਕਰੈਕਟਰ ਆਏ ਨੇ ਉਹਦੇ ਕੋਲ, ਉਹ ਕਹਿੰਦੇ ਜੀ ਭਾਈ ਫਿਲਮਾਂ ਦੇ ਵਿੱਚ ਕੰਮ ਕਰਨਾ ਤੁਸੀਂ, ਕਹਿੰਦਾ ਹਾਂ ਕਰਨਾ, ਕਹਿੰਦਾ ਅਸੀਂ ਸ਼ੂਟ ਹੀ ਤੁਹਾਡੇ ਜੂਲਰ ਤੇ ਕਰਨਾ, ਕਹਿੰਦਾ ਜੀ ਸ਼ੂਟ ਹੀ ਤੁਹਾਡੇ ਜੂਲਰ ਦੇ ਵਿੱਚ ਕਰਨਾ। ਇਧਰੋਂ ਕਹਿੰਦਾ ਆਏਗਾ 2 ਡਾਕੂ ਆਉਣਗੇ, ਠੀਕ ਹੈ, 2 ਡਾਕੂ ਆਉਣਗੇ, ਉਹ ਐਂ ਕਰਕੇ ਲੁੱਟਣਗੇ, ਬੋਰਾ ਨਹੀਂ ਕੇ ਪਾਉਣਗੇ, ਤੁਸੀਂ ਉਹਨਾਂ ਦੇ ਮਗਰ ਜਾਓਗੇ, ਠੀਕ ਹੈ, ਇਹ ਤੁਹਾਡਾ ਸੀਨ ਹੋਏਗਾ। ਤੁਸੀਂ ਇੱਕ ਡਾਕੂ ਦਾ ਮੁੱਕਾ ਮਾਰੋਗੇ ਡਿਸ਼ਾਂ, ਦੂਸਰੇ ਦੇ ਮਾਰੋਗੇ ਡਿਸ਼ਾਂ, ਉਹ ਐਂ ਕਰਕੇ। ਕਹਿੰਦਾ ਠੀਕ ਹੈ ਜੀ, ਓਕੇ ਹੋ ਗਿਆ। ਕਹਿੰਦਾ ਬੈਗ ਬੂਗ ਸਿੱਟ ਕੇ ਤੇ ਨੱਸ ਜਾਣਗੇ। ਉਹਨਾਂ ਨੇ ਗੁੱਸਾ ਜੀ ਕੈਮਰੇ ਸ਼ੈਮਰੇ ਲਾਏ ਨੇ ਤੇ ਡਾਕੂ ਆਏ ਨੇ, ਤੇ ਉਹ ਡਾਇਰੈਕਟਰ ਕਹਿੰਦੇ ਬਿਲਕੁਲ ਠੀਕ, ਓਕੇ, ਇਹ ਵੀ ਬੈਗ ਭਰੋ, ਉਹ ਵੀ ਬੈਗ ਭਰੋ, ਪਜੋਰੀ ਇਹ ਉਹ ਸਾਰਾ ਕੁਝ ਖੋਲੋ। ਉਹ ਭਾਈ ਚਾਵਾਂ ਦੇ ਵਿੱਚ ਹੀ ਉਹਨੂੰ ਬੈਗ ਉਹਦਾ ਭਰਵਾਤਾ ਸੋਨੇ ਦੇ ਨਾਲ, ਪੈਸਿਆਂ ਦੇ ਨਾਲ, ਠੀਕ ਹੈ। ਐਂਡ ਕਰਕੇ ਡਾਇਰੈਕਟਰ ਬਾਹਰੋਂ ਕਹਿੰਦਾ ਆ ਜਾਓ ਇੱਧਰ ਸਾਰੇ, ਠੀਕ ਹੈ, ਐਕਸ਼ਨ। ਡਾਕੂ ਇੱਧਰੋਂ ਨਸੇ ਨੇ, ਉਹ ਜਿਹੜਾ ਦੁਕਾਨ ਦਾ ਮਾਲਕ ਸੀ, ਜਿਹੜਾ ਹੀਰੋ ਸੀ, ਉਹ ਨਸਿਆ, ਉਹਨੇ ਇੰਝ ਕਰਕੇ ਟੀਮਾ ਇੱਕ ਮਾਰਿਆ, ਉਹਨੇ ਲੱਤ ਮਾਰੀ, ਉਹਦੇ ਉਹ ਉੱਧਰ ਡਿੱਗਿਆ। ਉਹ ਸਾਰੇ ਕਾਰ 'ਚ ਬੈਠੇ ਤੇ ਨੱਸ ਗਏ ਸਾਰੇ, ਠੀਕ ਹੈ, ਹੀਰੋ ਹੋ ਗਿਆ ਹੀਰੋ ਯਾਰ। ਉਸ ਤੋਂ ਬਾਅਦ ਦੀਵਾਲੀਆ ਹੋ ਗਿਆ, ਉਹਨਾਂ ਦੀ ਦੁਕਾਨ ਹੀ ਨਹੀਂ ਚੱਲੀ ਵਿਚਾਰਿਆਂ ਦੀ, ਸਾਰਾ ਕੁਝ ਲੁੱਟ ਕੇ ਲੈ ਗਏ। ਉਹ ਇੱਕ ਭਾਈ ਨੇ ਉਹ ਤੁਹਾਡੇ ਕੈਸਰ ਰੁਪਈਆ ਸਾਹਿਬ ਵਾਲੀ ਵੀਡੀਓ ਤੇ ਲਿਖਿਆ ਸੀ ਕਿ ਯਾਰ ਉਹ ਦੁੱਖੀ ਗੱਲਾਂ ਨਾ ਸਾਨੂੰ ਕਰਿਆ ਕਰੋ ਕਿ ਆ ਈਦ ਇਕੱਲੇ ਮਨਾਉਂਦੇ ਨੇ, ਕਹਿੰਦੇ ਇਦਾਂ ਅਸੀਂ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਤੁਹਾਡੇ ਮੂੰਹੋਂ ਸੁਣ ਕੇ। ਨਹੀਂ ਯਾਰ, ਇਹਦਾ ਪਰੇਸ਼ਾਨ ਤੇ ਹੋ ਜਾਂਦੇ, ਲੇਕਿਨ ਇਹ ਵੀ ਤੇ ਸੋਚ ਲਿਆ ਕਰੋ ਨਾ ਕਿ ਅਸੀਂ ਤੁਹਾਡੇ ਨਾਲ ਆ, ਅਸੀਂ ਤਾਂ ਸਾਡਾ ਜਿਹੜੇ ਤੁਹਾਡਾ ਦੁੱਖ ਆ ਉਹ ਅਸੀਂ ਫੀਲ ਵੀ ਕਰਦੇ, ਇਹਦਾ ਇਹ ਵੀ ਤੇ ਇੱਕ ਮਤਲਬ ਬਣਦਾ ਨਾ, ਠੀਕ ਹੈ ਨਾ। ਹੌਸਲਾ ਕਰੋ, ਕੋਈ ਟੈਨਸ਼ਨ ਨਹੀਂ। ਮੈਂ ਕਿਹਾ ਨਾ ਅਗਲੀ ਵੱਡੀ ਤੱਕ ਇਨਸ਼ਾਅੱਲਾ ਤਾਲਾ ਮਾਹੌਲ ਸਾਰਾ ਓਕੇ ਹੋ ਜਾਏਗਾ। ਓਕੇ, ਤੁਸੀਂ ਨੱਸੇ ਹੋਣਾ ਵੇਖਣਾ ਵਾਪਸ। ਨਾਲੇ ਉਸਤਾਦ ਜੀ ਫਾਸਲੇ ਸਿਮਟ ਗਏ ਆ, ਹਾਂ ਮਾਮਲਾ ਸਿਮਟ ਗਿਆ ਹੋਣਾ। ਸਹੀ ਗੱਲ ਹੈ ਜੱਟ ਸਾਹਿਬ, ਬਿਲਕੁਲ ਸਹੀ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ, ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਮੁਲਾਕਾਤ ਹੈ। ਬਹੁਤ ਬਹੁਤ ਈਦ ਮੁਬਾਰਕ ਤੁਹਾਨੂੰ, ਖੁਸ਼ ਰਹੋ, ਹੱਸਦੇ ਰਹੋ, ਵੱਸਦੇ ਰਹੋ, ਔਰ ਜਵਾਨੀਆਂ ਮਾਣੋ, ਔਰ ਅੱਲਾਹ ਪਾਕ ਤੁਹਾਨੂੰ ਸਿਹਤ ਵਾਲੀ ਜ਼ਿੰਦਗੀ ਅਤਾ ਕਰੇ। ਮੈਂ ਨਹੀਂ ਕਹਿਣਾ ਲੰਮੀ ਜ਼ਿੰਦਗੀ ਅਤਾ ਕਰੇ, ਜਿੰਨੀ ਤੁਹਾਡੀ ਜ਼ਿੰਦਗੀ ਹੈ, ਜਿੰਨੀ ਰੱਬ ਨੇ ਲਿਖੀ ਹੈ ਉਨੀ ਕਰੇ, ਲੇਕਿਨ ਉਹਦੇ 'ਚ ਭਰਪੂਰ ਸਿਹਤ ਵਾਲੀ ਹੋਵੇ, ਠੀਕ ਹੈ ਜੀ। ਤੇ ਸ਼ੇਰ ਸੁਣ ਲਓ, ਸ਼ੇਰ ਤੋਂ ਐਂਡ ਕਰਦੇ, ਪਰਦੇਸੀਆਂ ਵਾਸਤੇ ਸ਼ੇਰ ਤੋਂ ਐਂਡ। ਚਲੋ ਜੀ, ਮੈਂ ਕੀ ਦੱਸਾਂ, ਅਗਲੀ ਤੇ ਕਰ, ਅਗਲੀ ਤੇ ਓਕੇ ਉੱਠੋ ਯਾਰ, ਉੱਠੋ ਯਾਰ। ਜਦੋਂ ਪਹਿਲੇ ਕਲਿਆਣ ਪਾਤੀ ਮੈਂ ਕੀ ਦੱਸਾਂ, ਲੈ ਦੱਸ ਵੀ ਤੈਨੂੰ ਸ਼ੇਰ ਦਾ ਕਹਿਣਾ ਕਿ ਮੈਂ ਕੀ ਦੱਸਾਂ, ਵੀ ਤੂੰ ਕਲਿਆਣ ਪਾਉਣ ਲੱਗ ਗਿਆ, ਵੀ ਸ਼ੇਰ ਸੁਣਾ। ਸ਼ੇਰ ਸੁਣ ਕੇ